ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸੱਦਿਆਂ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਸਾਈਡ ਵੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ ਅਤੇ ਮਰਸਡ, ਅਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ। ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 15 ਤਰੀਕ ਆ ਅਤੇ ਦਿਨ ਸ਼ਨੀਚਰਵਾਰ ਆ ਜੀ। ਅਤੇ ਸਰੋਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਜਿਹੜੀਆਂ ਖਬਰਾਂ, ਅਤੇ ਅੱਜ ਦਾ ਕਿਉਂਕਿ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਟਰੱਕਿੰਗ ਦੇ ਨਾਲ ਜੁੜਿਆ ਹੁੰਦਾ ਹੈ, ਸੋ ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਖਬਰਾਂ ਆ ਉਹ ਵੀ ਆਪਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ। ਅਤੇ ਆਪਣੇ ਨਾਲ ਹਰ ਵਾਰ ਦੀ ਤਰ੍ਹਾਂ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, GoNAPTA.org ਵਾਲੇ ਜਿਹੜੇ ਪੰਜਾਬੀਆਂ ਦੀ ਆਪਣੀ ਟਰੱਕਿੰਗ ਐਸੋਸੀਏਸ਼ਨ ਆ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ ਜਿਨ੍ਹਾਂ ਦੇ 3 ਹਾਲਸ ਨੇ, 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਵਾਲੇ 3 ਵੱਖੋ ਵੱਖਰੇ ਹਾਲ ਨੇ। ਖੁੱਲ੍ਹੀ ਡੁੱਲੀ ਪਾਰਕਿੰਗ ਆ। ਉੱਥੇ ਦਾ ਰੋਟੀ ਜਿਹੜੀ ਆ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ, ਅਤੇ ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਜੇ ਬੈਂਕਟ ਹਾਲ ਬੁੱਕ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਮੌਕਾ ਦਿਓ ਸਨਰਾਈਜ਼ ਬੈਂਕਟ ਹਾਲ ਵਾਲਿਆਂ ਨੂੰ। ਹੋਰ ਜਾਣਕਾਰੀ ਲਈ ਕਾਲ 707-474-7003 7074747003 ਦੇ ਉੱਤੇ। ਅਤੇ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ ਬਿਲਕੁਲ। ਸੋ ਰਾਜਕਰਮਵੀਰ ਸਿੰਘ ਜੀ, ਸਭ ਤੋਂ ਪਹਿਲਾਂ ਬੇਨਤੀ ਕਰ ਲਈਏ, ਕਈ ਸਾਡੇ ਸਰੋਤੇ ਆ ਨਾ, ਫਿਰ ਜਦੋਂ ਇਹ ਪ੍ਰੋਗਰਾਮ ਖਤਮ ਹੋਣ ਵਾਲਾ ਹੁੰਦਾ ਉਸ ਟਾਈਮ ਬਹੁਤ ਕਾਲਾਂ ਕਰਦੇ ਆ, ਅਤੇ ਸਾਡੇ ਨਾਲ ਟਰੱਕਿੰਗ ਦੇ ਡਾਕਟਰ ਐਕਸਪਰਟ ਜੁੜੇ ਹੋਏ ਆ, ਰਮਨ ਸਿੰਘ ਢਿੱਲੋਂ ਜੀ। ਸੋ ਜ਼ਰੂਰ ਜੇ ਕਿਸੇ ਨੂੰ ਕੁਐਸਚਨ ਹੁੰਦਾ ਤਾਂ ਪਹਿਲਾਂ ਹੀ ਕਾਲ ਕਰ ਲਿਓ, ਕਿਉਂਕਿ ਫਿਰ ਐਂਡ ਦੇ ਵਿੱਚ ਸਾਡਾ ਸਮਾਂ ਵੀ ਸਮਾਪਤ ਹੋ ਜਾਂਦਾ, ਫਿਰ ਕਾਲਸ ਲੈ ਨਹੀਂ ਹੁੰਦੀਆਂ। ਅਤੇ ਇਹ ਲਾਈਵ ਪ੍ਰੋਗਰਾਮ ਚੱਲ ਰਿਹਾ, ਸਾਡੇ ਜਿੰਨੇ ਵੀ ਸਟੇਸ਼ਨ ਹੈਗੇ ਆ ਸਾਰੇ ਸਟੇਸ਼ਨਾਂ 'ਤੇ ਸੇਮ ਪ੍ਰੋਗਰਾਮ ਚੱਲ ਰਿਹਾ ਹੈਗਾ। ਅਤੇ ਜਿਹੜੀ ਸਟੂਡੀਓ ਦੇ ਵਿੱਚ ਕਾਲ ਕਰਨ ਦਾ ਨੰਬਰ ਹੈਗਾ 408-272-5200 408-272-5200। ਬਿਲਕੁਲ। ਅਤੇ ਅੱਜ ਜਿੱਦਾਂ ਪੂਰੇ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਤੁਸੀਂ ਕਾਲ ਕਰੋਗੇ ਤਾਂ ਤੁਹਾਡੇ ਜਿਹੜੇ ਸਵਾਲ ਜਿਹੜਾ ਵੀ ਕੋਈ ਟਰੱਕਿੰਗ ਦੇ ਨਾਲ ਆ, ਚਾਹੇ ELD ਦੇ ਨਾਲ ਸੰਬੰਧਿਤ ਆ, ਚਾਹੇ ਆਵਰ ਆਫ ਸਰਵਿਸ ਓਪਰੇਸ਼ਨ ਦੇ ਨਾਲ ਸੰਬੰਧਿਤ ਆ, ਕਾਰਬ ਦੇ ਨਾਲ ਸੰਬੰਧਿਤ, ਉਹ ਜਿਹੜਾ ਵੀ ਹੋਵੇ ਤੁਹਾਡੇ ਟਰੱਕਿੰਗ ਦੇ ਨਾਲ ਜੁੜਿਆ ਹੋਇਆ ਸਵਾਲ, ਤਾਂ ਤੁਸੀਂ ਜਿਹੜਾ ਅੱਜ ਪੁੱਛ ਸਕਦੇ ਹੋ। ਅਤੇ ਆਪਾਂ ਟਰੱਕਿੰਗ ਵਾਲੀਆਂ ਖਬਰਾਂ ਵੱਲ ਵਧਣ ਤੋਂ ਪਹਿਲਾਂ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਜੋ ਇਸ ਟਾਈਮ ਕੁਦਰਤੀ ਆਫਤ ਜਿਹੜੀ ਨਾਰਥ ਕੈਰੋਲੀਨਾ ਵਾਲੇ ਪਾਸੇ ਆਈ ਹੋਈ ਆ, ਜਿਹੜਾ ਹਰੀਕੇਨ ਫਲੋਰੈਂਸ ਆ, ਉਸ ਦੀ ਮਾਰ ਜਿਹੜੀ ਉਹ ਪਈ ਆ। ਕੱਲ੍ਹ ਦਾ ਜਿਹੜਾ ਉਸਨੇ ਜਿਹੜਾ ਲੈਂਡਫਾਲ ਕਰ ਲਿਆ, ਉਸ ਤੋਂ ਬਾਅਦ ਦੇ ਵਿੱਚ ਤੇਜ਼ ਹਵਾਵਾਂ, ਮੀਂਹ, ਹੜ੍ਹ ਜਿਹੜੇ ਆ ਉੱਥੇ ਦੇਖੇ ਗਏ ਨੇ। ਅਤੇ ਉਸ ਦੇ ਚੱਲਦਿਆਂ ਹੁਣ ਤੱਕ ਜਿਹੜੀਆਂ ਹਰਜੋਤ ਸਿੰਘ ਜੀ ਰਿਪੋਰਟਸ ਆ ਰਹੀਆਂ ਆ ਉਹ ਬਹੁਤੀਆਂ ਚੰਗੀਆਂ ਨਹੀਂ ਆ। 7 ਜਾਣਿਆਂ ਦੇ ਮਾਰੇ ਜਾਣ ਦੀਆਂ ਜਿਹੜੀਆਂ ਖਬਰਾਂ ਆ ਉਹ ਆਈਆਂ ਆ, ਅਤੇ ਅਜੇ ਵੀ ਕਈ ਲੋਕ ਜਿਹੜੇ ਆ ਪਾਣੀ ਦੇ ਵਿੱਚ ਇਸ ਦੇ ਵਿੱਚ ਜਿਹੜੇ ਆ ਫਸੇ ਪਏ ਨੇ। ਜਿਹੜੇ ਅਧਿਕਾਰੀ ਆ, ਜਿਹੜੀਆਂ ਔਰਗਨਾਈਜੇਸ਼ਨ ਆ, ਸੰਸਥਾਵਾਂ ਆ, ਉਹ ਟਰਾਈ ਕਰ ਰਹੀਆਂ ਵੀ ਜਿੰਨੇ ਵੀ ਲੋਕ ਫਸੇ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉੱਥੋਂ ਕੱਢਿਆ ਜਾ ਸਕੇ। ਅਜੇ ਬਚਾਅ ਇਸ ਗੱਲੋਂ ਵੀ ਹਰਜੋਤ ਸਿੰਘ ਜੀ ਰਹਿ ਗਿਆ ਵੀ ਇੱਕ ਜਿਹੜਾ ਇੱਕ ਟਾਈਮ ਦੇ ਉੱਤੇ ਕੈਟੇਗਰੀ 4 ਦਾ ਹਰੀਕੇਨ ਸੀ, ਬਾਅਦ 'ਚ ਘੱਟ ਕੇ ਕੈਟੇਗਰੀ 1 ਦਾ ਜਿਹੜਾ ਆ ਉਦੋਂ ਉਹਦਾ ਲੈਂਡਫਾਲ ਹੋਇਆ। ਪਰ ਬਿਲਕੁਲ ਮੀਂਹ ਇੰਨੇ ਜੋ ਜ਼ਬਰਦਸਤ ਪੈ ਰਿਹਾ, ਕਹਿੰਦੇ ਵੀ ਪਹਿਲਾਂ 10 ਇੰਚ ਪਿਆ, ਹੁਣ 20 ਇੰਚ ਤੱਕ ਮੀਂਹ ਕਈ ਜਿਹੜੇ ਟਾਊਨ ਹੈਗੇ ਆ ਉਹਨਾਂ ਦੇ ਵਿੱਚ ਪੈਣਾ ਆ। ਅਤੇ 5 ਲੋਕਾਂ ਦੀ ਮੌਤ ਇੱਕੋ ਘਰ 'ਚ ਹੋ ਗਈ ਜਦੋਂ ਇੱਕ ਦਰਖਤ ਜਿਹੜਾ ਉਸ ਘਰ ਦੇ ਉੱਪਰ ਡਿੱਗ ਪਿਆ, ਅਤੇ 1 ਜਾਣੇ ਦੀ ਬਿਜਲੀ ਲੱਗਣ ਦੇ ਨਾਲ ਹੋਈ ਆ। ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਉਸ ਏਰੀਏ ਤੋਂ ਜਿਹੜੇ ਆ ਅਵੈਕੂਏਟ ਕੀਤੇ ਗਏ ਆ। ਕਈ ਜਿਹੜੇ ਸੀ ਪਹਿਲਾਂ ਉਹ ਮੂਵ ਵੀ ਕਰ ਗਏ ਸੀ, ਹੁਣ ਮੈਂਡੇਟੋਰੀ ਇਵੈਕੂਏਸ਼ਨ ਵੀ ਜਿੱਦਾਂ ਜਿਹੜੇ ਕਈ ਏਰੀਏਜ਼ ਆ ਉਹਨਾਂ 'ਤੇ ਕੀਤੀ ਗਈ ਆ। ਨਾਰਥ ਕੈਰੋਲੀਨਾ ਦੇ ਨਿਊਪੋਰਟ ਟਾਊਨ 'ਚ ਕਹਿੰਦੇ ਪਈ ਲਗਭਗ
24 ਇੰਚ ਜਿਹੜਾ ਮੀਂਹ ਪੈ ਚੁੱਕਾ 2 ਫੁੱਟ ਦੇ ਕਰੀਬ। ਸੋ ਦੇਖੋ ਉਹਦੇ ਨਾਲ ਤਦੇ ਹੀ ਹੜ੍ਹ ਆਉਂਦੇ ਆ, ਫਲੱਡ ਆਉਂਦੇ ਆ, ਅਤੇ ਘਰਾਂ ਦੇ ਵਿੱਚ ਜਿਹੜਾ ਬੇਸਮੈਂਟ ਆ ਉਹਨਾਂ 'ਚ ਪਾਣੀ ਪੂਰੀ ਤਰ੍ਹਾਂ ਵੜ ਗਿਆ ਆ। ਬਿਲਕੁਲ ਇਹ ਬਹੁਤ ਜਿਹੜੀ ਮੰਦਭਾਗੀ ਜਿਹੜੀ ਗੱਲ ਹੈਗੀ ਆ। ਸੋ ਇਹ ਜਿਹੜੇ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇੱਕੋ ਘਰ ਦੇ ਵਿੱਚ ਜਿਹੜੇ ਜਾਣੇ ਮਰੇ ਆ, ਟੋਟਲ 7 ਜਾਣੇ ਜਿਹੜੇ ਆ ਉਹ ਮਰ ਚੁੱਕੇ ਨੇ ਹੁਣ ਤੱਕ, ਅਤੇ ਇਹ ਬਹੁਤ ਜਿਹੜੀ ਪ੍ਰੋਬਲਮ ਹੈ ਇਸ ਟਾਈਮ ਜਿਹੜੀ ਚੱਲ ਰਹੀ ਆ। ਸੋ ਰਾਹਤ ਕਾਰਜ ਜਿਹੜੇ ਚੱਲ ਰਹੇ ਨੇ, ਲੋਕਾਂ ਨੇ ਆਪੋ ਆਪਣਾ ਜਿਹੜੇ ਜਿਸ ਵੀ ਤਰੀਕੇ ਦੇ ਨਾਲ ਹਾਲ ਦੀ ਘੜੀ ਤਾਂ ਸ਼ੈਲਟਰਸ ਵੱਲ ਲੋਕਾਂ ਨੂੰ ਘੱਲਿਆ ਜਾ ਰਿਹਾ ਆ। ਇਸ ਮੌਕੇ ਹਰਜੋਤ ਸਿੰਘ ਜੀ 1 ਮਿਲੀਅਨ ਤੋਂ ਵੱਧ ਲੋਕ ਜਿਹੜੇ ਬਿਜਲੀ ਤੋਂ ਬਗੈਰ ਨੇ, ਸੋ ਉਹਨਾਂ ਦੀ ਬਿਜਲੀ ਜਿਹੜੀ ਕੱਟੀ ਗਈ ਹੈ। ਜਿੱਦਾਂ ਤੁਸੀਂ ਦੱਸਿਆ ਵੀ ਇੱਕ ਨੂੰ ਤਾਂ ਬਿਜਲੀ ਦਾ ਜਿਹੜਾ ਝਟਕਾ ਵੀ ਜਿਹੜਾ ਆ ਉਹ ਲੱਗਾ ਸੀਗਾ। ਸੋ ਚਲੋ ਜਦੋਂ ਜੇ ਆਪਣੀ ਕੌਮ ਵਾਲੇ ਵੀ ਟਰਾਈ ਕਰਨ ਬਾਅਦ ਦੇ ਵਿੱਚ ਵੀ ਉਸ ਪਾਸੇ ਨੂੰ ਕੋਈ ਰਾਹਤ ਸਮੱਗਰੀ ਜਿਹੜੀ ਘੱਲਣੀ ਆ, ਅਤੇ ਜ਼ਰੂਰ ਜਿਹੜੀ ਆ ਪਹਿਲਾਂ ਹੀ ਉਸ ਦਾ ਬੰਦੋਬਸਤ ਜਿਹੜਾ ਉਹ ਕਰਕੇ ਰੱਖੋ। ਹਰ ਵਾਰ ਦੀ ਤਰ੍ਹਾਂ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਆ ਅਤੇ ਆਪਣੀ ਕੌਮ ਵਾਲੇ ਹਮੇਸ਼ਾ ਅੱਗੇ ਹੋ ਕੇ ਜਿਹੜੇ ਆਉਂਦੇ ਨੇ। ਬਹੁਤ ਇੱਕ ਚੰਗੀ ਗੱਲ ਆ, ਇਹੀ ਇੱਕ ਆਪਣਾ ਨਿਆਰਾਪਨ ਆ ਵੀ ਬਗੈਰ ਕਿਸੇ ਚੀਜ਼ ਦੀ ਫਰਕ ਕੀਤੇ, ਭੇਦਭਾਵ ਕੀਤੇ ਆਪਾਂ ਹਮੇਸ਼ਾ ਜਿਹੜੀ ਮਦਦ ਕਰਦੇ, ਰਾਹਤ ਕਰਦੇ ਹਾਂ। ਸੋ ਇਸ ਵਾਰੀ ਵੀ ਜਿਹੜਾ ਉਹ ਪਿੱਛੇ ਨਹੀਂ ਰਹਿਣਾ, ਅਤੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਜਿਹੜੀਆਂ ਵੀ ਸੰਸਥਾਵਾਂ ਇਸ ਚੀਜ਼ ਦੇ ਵਿੱਚ ਲੱਗਦੀਆਂ ਨੇ, ਕਰਦੇ ਨੇ, ਚਾਹੇ ਗੁਰੂ ਘਰ ਆਪਣੇ ਪੱਧਰ ਦੇ ਉੱਤੇ ਜਾਂ ਸਾਰੇ ਜਾਣੇ ਪੂਰੇ ਜਾਣੇ ਮਿਲ ਜੁਲ ਕੇ, ਉਹ ਜ਼ਰੂਰ ਕੋਈ ਨਾ ਕੋਈ ਜਿਹੜਾ ਉਪਰਾਲਾ ਕਰੋ। ਦੇਖੋ ਆ ਵੀਕਐਂਡ ਵੀ ਜਿਹੜਾ ਹੁਣ ਆ ਰਿਹਾ, ਸਾਰਿਆਂ ਨੇ ਗੁਰੂ ਘਰਾਂ ਦੇ ਵਿੱਚ ਜਾਣਾ ਵੀ ਆ। ਸੋ ਉੱਥੇ ਕੋਈ ਨਾ ਕੋਈ ਜਿਹੜਾ ਆ ਹਰ ਇੱਕ ਗੁਰੂ ਘਰ ਵਾਲੇ ਜਾਂ ਬਾਕੀ ਬਾਅਦ 'ਚ ਸਾਰੇ ਗੁਰੂ ਘਰ ਮਿਲ ਕੇ ਇੱਕ ਪਲਾਨ ਜਿਹੜਾ ਬਣਾ ਕੇ ਉੱਥੇ ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਘੱਲਿਆ ਜਾਵੇ ਜੀ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਟੈਸਲਾ ਨੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਬਹੁਤ ਕਾਰ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਵੀ ਇਲੈਕਟ੍ਰਿਕ ਕਾਰਾਂ ਬੜੀਆਂ ਹਾਈ ਟੈਕ ਕਾਰਜ਼ ਜਿਹੜੀਆਂ ਆ ਰਹੀਆਂ ਹੈਗੀਆਂ। ਅਤੇ ਕੱਲ੍ਹ ਕਹਿੰਦੇ ਪਈ ਇੱਕ ਬਹੁਤ ਵੱਡਾ ਮਾਲ ਜਿਹੜਾ ਮਾਲ ਆਫ ਅਮਰੀਕਾ ਆ, ਉੱਥੇ ਇੱਕ 21 ਸਾਲਾਂ ਦੇ ਨੌਜਵਾਨ ਨੇ ਆਪਣੇ ਸੈੱਲ ਫੋਨ ਦੇ ਨਾਲੇ ਜਿਹੜੀ ਆ ਟੈਸਲਾ ਉਹ ਖੋਲ੍ਹ ਲਈ ਅਤੇ ਚੋਰੀ ਕਰ ਲਈ। ਲਓ ਜੀ, ਦੱਸੋ ਜੀ। ਸੋ ਆਉਣ ਵਾਲੇ ਸਮੇਂ 'ਚ ਜਿਹੜਾ ਸਾਈਬਰ ਕ੍ਰਾਈਮ ਆ, ਦੇਖੋ ਕਿੰਨਾ ਵਧਿਆ ਆ। ਆਪਾਂ ਦੇਖਦੇ ਹਾਂ ਵੀ ਕ੍ਰੈਡਿਟ ਕਾਰਡਾਂ 'ਤੇ ਜਾਂ ਹੋਰ ਕਿੱਦਾਂ ਪੈਸੇ ਚੋਰੀ ਹੋ ਜਾਂਦੇ ਆ। ਅਤੇ ਹੁਣ ਕਾਰ ਵੀ ਟੈਸਲਾ ਵਾਲਿਆਂ ਦੀ ਜਿਹੜੀ ਮਾਡਲ 3 ਆ, ਉਹ ਕਹਿੰਦੇ ਭਈ ਹੁਣ ਚੋਰੀ ਕਰ ਲਈ ਆਪਣੇ ਸੈੱਲ ਫੋਨ ਦੇ ਨਾਲ ਹੀ ਖੋਲ੍ਹ ਕੇ। ਬਿਲਕੁਲ ਇਹ ਦੇਖੋ ਇਹ ਸਵਾਲ ਤਾਂ ਜਿਹੜੇ ਫਿਰ ਰਹਿਣਾ ਹੀ ਆ, ਕਿਉਂਕਿ ਜਦੋਂ ਪੂਰੀ ਦੀ ਪੂਰੀ ਇਲੈਕਟ੍ਰਿਕ ਕਾਰ ਆ ਤਾਂ ਉਹਨੂੰ ਕੰਪਿਊਟਰ ਹੀ ਚਲਾਉਂਦੇ ਆ, ਅਤੇ ਕੰਪਿਊਟਰ ਤਾਂ ਹਮੇਸ਼ਾ ਹੀ ਵਲਨਰੇਬਲ ਰਹਿੰਦੇ ਆ ਵੀ ਹੈਕਿੰਗ ਨੂੰ, ਵੀ ਉਹਨਾਂ ਨੂੰ ਹੈਕ ਜਿਹੜਾ ਕੀਤਾ ਜਾ ਸਕਦਾ। ਇੰਟਰਨੈਟ ਨਾਲ ਵੀ ਜੁੜੇ ਹੁੰਦੇ, ਕੋਈ ਨਾ ਕੋਈ ਚੀਜ਼ ਜਿਹੜੀ ਉਹ ਦੱਸੀ ਜਾਂਦੀ ਹੁੰਦੀ ਆ। ਸੋ ਇਹ ਇੱਕ ਵੱਡੀ ਜਿਹੜੀ ਚੀਜ਼ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਰਹੇਗੀ, ਕਿਉਂਕਿ ਪਿਛਲੇ ਦਿਨਾਂ 'ਚ ਇੱਕ ਹਰਜੋਤ ਸਿੰਘ ਜੀ ਮੈਂ ਵੀਡੀਓ ਦੇਖ ਰਿਹਾ ਸੀ, ਜੀਪ ਦਾ ਜਿਹੜਾ ਇੱਕ ਕੋਈ ਮਾਡਲ ਸੀਗਾ, ਉਹਦੇ ਵਿੱਚ ਵੀ, ਕਿਉਂਕਿ ਹੁਣ ਹਰ ਇੱਕ ਗੱਡੀ ਦੇ ਵਿੱਚ ਚਿੱਪਾਂ ਤਾਂ ਲੱਗੀਆਂ ਆਉਂਦੀਆਂ ਜਾਂ ਕੰਪਿਊਟਰ ਜਿਹੜਾ ਉਹਨਾਂ ਨੂੰ ਕੰਟਰੋਲ ਕਰਦਾ ਹੀ ਆ। ਦੂਰੋਂ ਬੈਠੇ ਬੰਦਿਆਂ ਨੇ ਜਿਹੜਾ ਹੈਕ ਕਰ ਲਿਆ, ਅਤੇ ਚੱਲਦੀ ਗੱਡੀ ਫਰੀਵੇ ਦੇ ਉੱਤੇ ਚੱਲਦੀ ਗੱਡੀ ਦਾ ਉਹਨਾਂ ਨੇ ਇੰਜਨ ਆਫ ਜਿਹੜਾ ਆ ਉਹ ਕਰ ਦਿੱਤਾ ਸੀਗਾ, ਉਹ ਵੀ ਦੂਰੋਂ। ਕਿਉਂਕਿ ਆਪਾਂ ਜਿਹੜਾ ਫੋਨ ਕਨੈਕਟ ਕਰ ਲੈਂਦੇ ਹਾਂ ਉਸ ਦੇ ਨਾਲ, ਜਦੋਂ ਫੋਨ ਕਨੈਕਟ ਹੋ ਜਾਂਦਾ ਅਤੇ ਉਹ ਫਿਰ ਇੱਕ ਸਾਧਨ ਬਣ ਜਾਂਦਾ ਤੁਹਾਡੇ ਕੰਪਿਊਟਰ ਦੇ ਜਿਹੜੇ ਗੱਡੀ ਦੇ ਕੰਪਿਊਟਰ ਤੱਕ ਜਿਹੜਾ ਇੱਕ ਪਹੁੰਚਣ ਦਾ। ਜੇ ਫੋਨ ਨੂੰ ਹੈਕ ਕਰ ਲਿਆ ਅਤੇ ਗਾਂਹ ਦੇਖੋ ਹਰ ਇੱਕ ਦਾ ਵੱਸ ਦਾ ਰੋਗ ਤਾਂ ਨਹੀਂ ਆ ਵੀ ਇਹ ਜਿਹੜਾ ਕਰੂਗਾ, ਪਰ ਜਿਹਨੇ ਕਰਨਾ ਆ, ਜੇ ਉਹ ਚਾਹੇ, ਜਿੱਦਾਂ ਮੁੰਡੇ ਨੇ ਗੱਡੀ ਨੂੰ ਜਿਹੜਾ ਚੋਰੀ ਕਰ ਲਿਆ, ਹੈਕ ਕਰਕੇ ਖੋਲ੍ਹ ਕੇ ਲੈ ਗਿਆ, ਤਾਂ ਫਿਰ ਕੋਈ ਹੋਰ ਵੀ ਜਿਹੜਾ ਆ ਉਹ ਕਰ ਸਕਦਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇੱਕ ਵੱਡਾ ਸੇਫਟੀ ਇਸ਼ੂ ਜਿਹੜਾ ਆ ਆਉਣ ਵਾਲੇ ਸਮੇਂ 'ਚ ਬਣ ਸਕਦਾ, ਕਿਉਂਕਿ ਇਲੈਕਟ੍ਰਿਕ ਕਾਰਾਂ, ਇਲੈਕਟ੍ਰਿਕ ਟਰੱਕ, ਸਾਰਾ ਕੁਛ ਜਿਹੜਾ ਇਸ ਵਾਲੇ ਪਾਸੇ ਵੱਲ ਨੂੰ ਜਿਹੜੀ ਗਤੀਵਿਧੀਆਂ ਵਧੀਆਂ ਹੋਈਆਂ ਨੇ ਜੀ। ਅਤੇ ਰਮਨ ਜੀ, ਆਪਾਂ ਗੱਲਬਾਤ ਹੁਣ ਜਿਹੜੇ ਟਰੱਕਿੰਗ ਇੰਡਸਟਰੀ ਦੇ ਨਾਲ ਜਿਹੜੀ ਸ਼ੁਰੂ ਕਰਦੇ ਹਾਂ, ਵੀ ਕਹਿੰਦੇ ਬ੍ਰੇਕ ਸੇਫਟੀ ਵੀਕ ਆਉਂਦੇ ਐਤਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਸ਼ੁਰੂ ਹੋਣ ਜਾ ਰਿਹਾ ਜੀ, ਕੱਲ੍ਹ ਤੋਂ 16 ਤੋਂ ਲੈ ਕੇ ਤੇ 22 ਤਰੀਕ ਤੱਕ, ਸੈਟਰਡੇ ਤੱਕ ਜਿਹੜਾ ਬ੍ਰੇਕ ਸੇਫਟੀ ਵੀਕ ਆ ਉਹ ਸ਼ੁਰੂ ਹੋਣ ਜਾ ਰਿਹਾ। ਅਤੇ ਮੈਂ ਇਸ ਤੋਂ ਪਹਿਲਾਂ ਬ੍ਰੇਕ ਸੇਫਟੀ ਵੀਕ ਦੀ ਗੱਲ ਕਰਾਂ, ਮੈਂ ਇਹ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਹੜਾ ਆਹ ਵੀਕ ਹੈਗਾ ਆ, ਇਹ ਡਰਾਈਵਰ ਐਪਰੀਸੀਏਸ਼ਨ ਵੀਕ ਹੈਗਾ ਆ। ਸੋ ਜੇ ਤੁਹਾਡੀ ਫੈਮਿਲੀ ਦੇ ਵਿੱਚ ਜਾਂ ਕਿਸੇ ਵੀ ਕਿਸਮ ਦੇ ਵਿੱਚ ਤੁਸੀਂ ਕਿਸੇ ਨੂੰ ਜਾਣਦੇ ਹੈਗੇ ਜਿਹੜਾ ਕਿ ਟਰੱਕ ਡਰਾਈਵਰ ਹੈਗਾ, ਸੋ ਪਲੀਜ਼ ਟੇਕ ਥੋੜ੍ਹਾ ਜਿਹਾ ਟਾਈਮ ਕੱਢ ਕੇ ਜ਼ਰੂਰ ਉਹਨਾਂ ਨੂੰ ਥੈਂਕ ਯੂ ਕਰੋ, ਕਿਉਂਕਿ ਬਹੁਤ ਔਖੀ ਜੋਬ ਹੈ ਔਰ ਬਹੁਤ ਔਖਾ ਕੰਮ ਹੈਗਾ ਜਿਹੜਾ ਉਹ ਕਰਦੇ ਆ। ਔਰ ਬੇਸਿਕਲੀ ਉਸ ਤੋਂ ਬਿਨਾਂ ਆਪਣੇ ਘਰ ਦੇ ਵਿੱਚ ਮੇਰਾ ਖਿਆਲ ਕੋਈ ਵੀ ਸ਼ੈ ਐਸੀ ਨਹੀਂ, ਕੋਈ ਵੀ ਚੀਜ਼ ਐਸੀ ਨਹੀਂ ਜਿਹੜੀ ਆਪਾਂ ਦੇਖ ਸਕੀਏ ਕਿ ਆਪਣੇ ਘਰ ਤੱਕ ਪਹੁੰਚ ਸਕਦੀ ਹੈ ਵਿਦਆਊਟ ਅ ਟਰੱਕ ਡਰਾਈਵਰ। ਸੋ ਟੇਕ ਅ ਟਾਈਮ ਆਊਟ, ਡਰਾਈਵਰ ਐਪਰੀਸੀਏਸ਼ਨ ਵੀਕ ਹੈਗਾ। ਸੋ ਇਹਦੇ ਵਿੱਚ ਜਿਹੜੇ ਵੀ ਡਰਾਈਵਰ ਨੂੰ, ਜਿਹੜੇ ਵੀ ਤੁਸੀਂ ਫੈਮਿਲੀ ਮੈਂਬਰ ਨੂੰ ਜਾਂ ਦੋਸਤ ਮਿੱਤਰ ਨੂੰ ਕਿਸੇ ਨੂੰ ਜਾਣਦੇ ਆ, ਪਲੀਜ਼ ਉਹਨਾਂ ਨੂੰ ਥੈਂਕ ਯੂ ਜ਼ਰੂਰ ਕਰੋ।
ਕਿਉਂਕਿ ਵਿਦਆਊਟ them there is nothing possible। ਬਿਲਕੁਲ ਜੀ, ਅਮਰੀਕਾ ਵਿਲ ਨਾਟ ਮੂਵ, ਅਮਰੀਕਾ ਕੈਨ ਨਾਟ ਮੂਵ, ਇਹ ਤੇ ਗੱਲ ਜਿਹੜੀ ਬਿਲਕੁਲ ਸਹੀ ਹੈਗੀ ਆ। ਸੋ ਸਾਰੇ ਹੀ ਸਾਡੇ ਟਰੱਕਰਜ਼ ਜਿਹੜੇ ਇਸ ਟਾਈਮ ਸੁਣ ਰਹੇ ਨੇ, ਫੇਸਬੁੱਕ ਤੇ ਦੇਖ ਰਹੇ ਨੇ, ਸਾਰਿਆਂ ਨੂੰ ਅਸੀਂ ਬਹੁਤ ਬਹੁਤ ਥੈਂਕ ਯੂ, ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੀਆਂ ਰੋਜ਼ਮਰਰਾ ਦੀਆਂ ਚਾਹੇ ਲਗਜ਼ਰੀ ਵਾਲੀਆਂ ਚਾਹੇ ਨਸੈਸਿਟੀ ਵਾਲੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਾਡੇ ਤੱਕ ਪਹੁੰਚਾਉਂਦੇ ਹੋ। ਬਹੁਤ ਬਹੁਤ ਸ਼ੁਕਰੀਆ। ਅਮਰੀਕਾ ਨੂੰ ਇੱਦਾਂ ਹੀ ਜਿਹੜਾ ਆ ਉਹ ਮੂਵ ਕਰੀ ਰੱਖੋ ਤੇ ਇੱਕ ਵਾਰੀ ਸਾਰੇ ਜਣੇ ਹੁਣ ਹਾਰਨ ਜ਼ਰੂਰ ਵਜਾ ਦਿਓ ਜੀ। ਤੇ ਅਗਲੀ ਖਬਰ ਵੱਲ ਚਲੀਏ, ਟਰੱਕਿੰਗ ਨਾਲ ਰਿਲੇਟਡ ਜਿਹੜੀ ਹੈਗੀ ਆ ਸੇਫਟੀ ਵੀਕ ਦੀ ਹਰਜੋਤ ਭਾਜੀ ਮੈਂ ਦੱਸ ਦਿਆਂ ਕਿ ਇਹ ਲੈਵਲ 1 ਇਨਸਪੈਕਸ਼ਨ ਜਿਹੜੀ ਆ ਇਹ ਹੁੰਦੀ ਆ ਇਹਦੇ ਵਿੱਚ, ਤੇ 37 ਸਟੈਪ ਪ੍ਰੋਸੀਜਰ ਹੁੰਦਾ ਹੈ ਜਿਹੜਾ ਕੀ ਕੀਤਾ ਜਾਂਦਾ ਆ। ਤੇ ਖਾਸ ਕਰਕੇ ਜਿਹੜੇ ਐਸਕੀ ਜਿਹੜੀ ਹੁਣ ਇਹ ਇਨਸਪੈਕਸ਼ਨ ਜਿਹੜੀ ਚੱਲਣੀ ਹੈ ਕੱਲ ਤੋਂ, ਇਹਦੇ ਵਿੱਚ ਜਿਹੜੀਆਂ ਉਹਨਾਂ ਨੇ ਜ਼ਿਆਦਾਤਰ ਧਿਆਨ ਜਿਹੜਾ ਆ ਉਹਨਾਂ ਨੇ ਦੇਣਾ ਆ ਡਰਾਈਵਰ ਲਾਇਸੈਂਸ, ਮੈਡੀਕਲ ਐਗਜ਼ਾਮੀਨਰ ਸਰਟੀਫਿਕੇਟ ਤੇ ਜਿਹੜੀਆਂ ਆਵਰਸ ਆਫ ਸਰਵਿਸ ਆ ਉੱਤੇ ਵੀ, ਤੇ ਪਲੱਸ ਉਹਦੇ ਨਾਲ ਦੇ ਨਾਲ ਹੀ ਜਿਹੜੀਆਂ ਬ੍ਰੇਕ ਸਿਸਟਮ ਹੈ, ਤੁਹਾਡੇ ਬ੍ਰੇਕ ਦੇ ਵਿੱਚ ਕੋਈ ਲੀਕੇਜ ਜਾਂ ਕੋਈ ਪ੍ਰੋਬਲਮਸ ਜਾਂ ਕੋਈ ਲੂਜ਼ ਪਾਰਟਸ ਜਾਂ ਬ੍ਰੇਕਾਂ ਠੀਕ ਤੁਹਾਡੀਆਂ ਜਿਹੜੀਆਂ ਐਡਜਸਟਡ ਨਹੀਂ ਹੈਗੀਆਂ, ਸੋ ਇਹ ਜਿਹੜਾ ਆ ਇਹ ਉਹਨਾਂ ਨੇ ਇਸ ਵੀਕ ਦੇ ਵਿੱਚ ਜ਼ਿਆਦਾ ਜਿਹੜਾ ਚੈੱਕ ਕਰਨਾ ਆ। 2017 ਦੇ ਵਿੱਚ ਜਿਹੜੇ ਇਹ ਬ੍ਰੇਕ ਇਨਸਪੈਕਸ਼ਨ ਵੀਕ ਦੇ ਵਿੱਚ ਹੋਇਆ ਸੀਗਾ, ਉਹ 6361 ਕਮਰਸ਼ੀਅਲ ਜਿਹੜੇ ਵਹੀਕਲ ਆ, 6361 ਕਮਰਸ਼ੀਅਲ ਵਹੀਕਲ ਇਨਸਪੈਕਸ਼ਨਾਂ ਹੋਈਆਂ ਸੀਗੀਆਂ, ਤੇ ਕੈਨੇਡਾ ਦੇ ਵਿੱਚ 1337 ਇਨਸਪੈਕਸ਼ਨਾਂ ਹੋਈਆਂ ਸੀ। ਉਹਨਾਂ ਦੇ ਵਿੱਚੋਂ 22% 1680 ਜਿਹੜੇ ਵਹੀਕਲ ਸੀਗੇ ਉਹਨਾਂ ਨੂੰ ਆਊਟ ਆਫ ਸਰਵਿਸ ਕੀਤਾ ਗਿਆ ਸੀਗਾ ਡਿਫਰੈਂਟ ਰੀਜ਼ਨ ਕਰਕੇ, ਪਰ 14% ਜਿਹੜੇ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਆਊਟ ਆਫ ਸਰਵਿਸ ਕੀਤਾ ਗਿਆ ਸੀਗਾ ਬ੍ਰੇਕ ਵਾਇਲੇਸ਼ਨ ਕਰਕੇ। ਸੋ ਇਹ ਜਿਹੜਾ ਵੀਕ ਹੈਗਾ ਕਾਫੀ ਇੰਪੋਰਟੈਂਟ ਹੈਗਾ, ਕਿਉਂਕਿ ਇਹਦੇ ਵਿੱਚ ਜਿਹੜਾ ਇਹ ਬ੍ਰੇਕ ਬਹੁਤ ਜ਼ਿਆਦਾ ਅਹਿਮ ਹਿੱਸਾ ਹੈਗਾ ਟਰੱਕ ਦਾ। ਔਰ ਇਹਨੂੰ ਪਲੀਜ਼, ਆਪਾਂ ਪਿਛਲੀ ਵਾਰੀ ਵੀ ਲਾਸਟ ਵੀਕ ਵੀ ਇਹ ਗੱਲ ਕਹੀ ਸੀਗੀ ਕਿ ਜਦੋਂ ਇਹ ਤੁਸੀਂ ਕੋਈ ਵੀ ਸਰਵਿਸ ਕਰਵਾਉਣ ਜਾਂਦੇ ਆ, ਚਾਹੇ ਤੁਸੀਂ ਟਾਇਰ ਚੇਂਜ ਕਰਾਉਣੇ ਆ, ਚਾਹੇ ਤੁਸੀਂ ਆਇਲ ਚੇਂਜ ਕਰਾਉਣੇ ਆ, ਕੁਛ ਵੀ ਕਰਾਉਣੇ ਆ, ਆਪਣੀਆਂ ਬ੍ਰੇਕਾਂ ਐਡਜਸਟ ਜ਼ਰੂਰ ਕਰਾ ਲਿਓ। ਬ੍ਰੇਕਾਂ ਐਡਜਸਟ ਕਰਾਉਣੀਆਂ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ। ਜੀ ਜੀ ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਵੀ ਬ੍ਰੇਕਾਂ ਨੂੰ ਲੈ ਕੇ, ਮੈਂ ਇੱਕ ਜਿਹੜਾ ਇਸ ਦੇ ਉੱਤੇ ਜਿਹੜਾ ਪੜ੍ਹ ਰਿਹਾ ਸੀ ਵੀ ਇੱਕ ਜਿਹੜਾ ਸੈਮੀ ਟਰੱਕ ਜਿਹੜਾ ਭਰਿਆ ਹੁੰਦਾ ਆ, ਉਸ ਨੂੰ ਰੁਕਣ ਦੇ ਲਈ 2 ਫੁੱਟਬਾਲ ਜਿਹੜੀਆਂ ਫੀਲਡ ਦਾ ਜਿੰਨਾ ਜਿਹੜਾ ਡਿਸਟੈਂਸ ਲੱਗਦਾ ਜੇ ਤੁਸੀਂ ਅਚਾਨਕ ਬ੍ਰੇਕ ਮਾਰਦੇ ਆ। ਸੋ ਆਪਣੇ ਜਿੰਨੇ ਹੋਰ ਵੀ ਲੋਕ ਜਿਹੜੇ ਜਾ ਰਹੇ ਨੇ, ਕਈ ਵਾਰੀ ਸੋਚਦੇ ਵੀ ਮੈਂ ਬਹੁਤ ਕਾਹਲਾ ਹਾਂ ਤੇ ਚਾਹੇ ਟਰੱਕ ਆਉਂਦਾ ਮੈਂ ਉਹਨੂੰ ਕੱਟ ਕਰਕੇ ਅੱਗੇ ਆ ਜਾਵਾਂ, ਤੇ ਉਹ ਪਲੀਜ਼ ਜਿਹੜਾ ਉਹ ਨਾ ਕਰਿਆ ਕਰੋ। ਟਰੱਕ ਦੇ ਰੁਕਣਾ ਜਿਹੜਾ ਆ ਉਹ ਇੰਸਟੈਂਟਲੀ ਨਾਮੁਮਕਿਨ ਆ। 2 ਫੁੱਟਬਾਲ ਫੀਲਡਸ ਲੱਗਦੀਆਂ ਤੇ 6 ਸਕਿੰਟ ਤੱਕ ਜਿਹੜਾ ਲੱਗ ਜਾਂਦਾ ਆ। ਜਿਹੜਾ ਰੂਬਿਕ ਜਿਹੜਾ ਕਿਊਬ ਹੁੰਦਾ ਆ ਹਰਜੋਤ ਸਿੰਘ ਜੀ, ਉਸ ਨੂੰ ਸੋਲਵ ਕਰਨ ਦਾ ਵਰਲਡ ਰੈਕਡ ਜਿਹੜਾ 6 ਸੈਕਿੰਡ ਦੇ ਤਕਰੀਬਨ ਹੈਗਾ ਆ। ਸੋ ਉਹਨਾਂ ਜਿਹੜਾ ਸਮਾਂ ਇੱਕ ਚੀਜ਼ ਨੂੰ ਇਹ ਲੱਗ ਜਾਂਦਾ ਆ, ਤੇ 2 ਫੁੱਟਬਾਲ ਫੀਲਡ ਜਿੰਨਾ ਜਿਹੜਾ ਉਹ ਲੱਗ ਜਾਂਦਾ ਆ। 120 ਯਾਰਡ ਜਿਹੜੇ ਹੁੰਦੇ ਨੇ ਇੱਕ ਫੁੱਟਬਾਲ ਫੀਲਡ ਦੇ ਵਿੱਚ। ਸੋ ਤੁਸੀਂ ਆਪ ਦੇਖੋ ਵੀ ਕਿੰਨਾ ਜ਼ਿਆਦਾ ਜਿਹੜਾ ਡਿਸਟੈਂਸ ਜਿਹੜਾ ਟਰੱਕ ਨੂੰ ਲੱਗਦਾ, ਨਾਲ ਪੂਰਾ ਲੱਦਿਆ ਹੁੰਦਾ, ਭਾਰਾ ਹੁੰਦਾ ਆ। ਤੇ ਉਹ ਵੀ ਮੰਨ ਲਓ ਜੇ ਕਿਸੇ ਦੀ ਬ੍ਰੇਕ ਦੇ ਵਿੱਚ ਥੋੜ੍ਹੀ ਬਹੁਤੀ ਕੁਤਾਹੀ ਰਹਿ ਜੇ ਤਾਂ ਉਹ ਫਿਰ ਹੋਰ ਵੀ ਜ਼ਿਆਦਾ ਲੱਗੂਗਾ, ਜ਼ਿਆਦਾ ਨੁਕਸਾਨ ਜਿਹੜਾ ਹੋ ਸਕਦਾ ਆ। ਸੋ ਟਰੱਕਰਜ਼ ਵੀ ਬਹੁਤ ਜ਼ਿਆਦਾ ਧਿਆਨ ਦੇਣ, ਤੇ ਖਾਸ ਕਰਕੇ ਜਿਹੜੀਆਂ ਛੋਟੀਆਂ ਗੱਡੀਆਂ ਵਾਲੇ ਚਲਾਉਂਦੇ ਨੇ, ਜਦੋਂ ਟਰੱਕ ਦੇ ਨਜ਼ਦੀਕ ਹੁੰਦੇ ਆ, ਇੱਕ ਸੇਫ ਡਿਸਟੈਂਸ ਜਿਹੜਾ ਉਹਨਾਂ ਦੇ ਅੱਗੇ ਪਿੱਛੇ ਜਿਹੜਾ ਉਹ ਬਣਾ ਕੇ ਚੱਲਣਾ ਚਾਹੀਦਾ ਹੈ ਜੀ। ਤੇ ਅਗਲੀ ਖਬਰ ਵੱਲ ਚਲੀਏ, ਜਿਹੜੀ ਟਰੱਕਿੰਗ ਕੰਪਨੀਜ਼ ਆ ਕਹਿੰਦੇ ਵੀ ਹਰੀਕੇਨ ਫਲੋਰੈਂਸ ਕਰਕੇ ਅਲਰਟ ਦੇ ਉੱਤੇ ਹੈਗੀਆਂ ਆ, ਤੇ ਬਹੁਤ ਸਾਰੇ ਏਰੀਏਜ਼ ਜਿਹੜੀਆਂ ਸਟੇਟਸ ਦੇ ਹੈਗੇ, ਖਾਸ ਕਰਕੇ ਮੈਰੀਲੈਂਡ, ਵਰਜੀਨੀਆ, ਜਾਰਜੀਆ, ਨਾਰਥ ਕੈਰੋਲੀਨਾ ਤੇ ਸਾਊਥ ਕੈਰੋਲੀਨਾ, ਇਹ ਅੰਡਰ ਸਟੇਟ ਆਫ ਐਮਰਜੈਂਸੀ ਹੈਗੇ ਆ। ਤੇ ਕਹਿੰਦੇ ਆ ਵੀ ਜੇ ਵਿੰਡਸ ਬਹੁਤ ਜ਼ਿਆਦਾ ਹੋਣ, ਹਵਾ ਜ਼ਿਆਦਾ ਹੋਵੇ, ਤੇ ਟਰੱਕਾਂ ਵਾਲਿਆਂ ਨੂੰ ਆਪਣਾ ਜਿਹੜਾ ਆ ਆਪਣੀ ਸੈਂਸਸ ਯੂਜ਼ ਕਰਨੀਆਂ ਚਾਹੀਦੀਆਂ ਵੀ ਅੱਗੇ ਜਾਣਾ ਜਾਂ ਨਹੀਂ ਜਾਣਾ, ਕਿਉਂਕਿ ਜਦੋਂ ਵੀ ਆਪਾਂ ਜਾਂਦੇ ਹਾਈਵੇ ਤੇ ਸਾਈਨ ਲੱਗੇ ਹੁੰਦੇ ਆ ਵੀ ਗਸਟੀ ਵਿੰਡਸ ਹਨਾ, ਤੇ ਉਹਦੇ ਕਰਕੇ ਕਹਿੰਦੇ ਵੀ ਪਿੱਛੇ ਹੀ ਰੁਕ ਜਾਣਾ ਚਾਹੀਦਾ ਹੈਗਾ ਆ, ਨਹੀਂ ਤਾਂ ਕਈ ਵਾਰੀ ਤੁਸੀਂ ਜਿਹੜੇ ਆ ਸਟਕ ਹੋ ਜਾਂਦੇ ਆ ਤੇ ਟਰੱਕ ਉਲਟਣ ਦੇ ਜਿਹੜੇ ਚਾਂਸ ਬਹੁਤ ਹੁੰਦੇ ਆ। ਸੋ ਹਰੀਕੇਨ ਫਲੋਰੈਂਸ ਦੇ ਨਾਲ ਕਹਿੰਦੇ ਸਪਲਾਈ ਐਂਡ ਡਿਮਾਂਡ ਕਰਕੇ ਕਹਿੰਦੇ ਇਹ ਬੈਕਲੌਗ ਟਰੱਕਿੰਗ 'ਚ ਇੰਨਾ ਜ਼ਿਆਦਾ ਹੋ ਜਾਣਾ ਵੀ ਹੋ ਸਕਦਾ ਕਈ ਹਫ਼ਤੇ ਜਾਂ ਈਵਨ ਮਹੀਨੇ ਵੀ ਲੱਗ ਸਕਦੇ ਆ ਇਹ ਜਿਹੜੇ ਸਾਰੇ ਆਰਡਰਸ ਉੱਥੇ ਪਹਿਚਾਣ ਦੇ ਲਈ। ਬਿਲਕੁਲ ਸੋ ਕਿਉਂਕਿ ਅਜੇ ਤਾਂ ਦੇਖੋ ਜੀ ਰਮਨ ਬਿਲਕੁਲ ਇਹਦੇ ਵਿੱਚ ਨਾ ਇੱਕ ਸਿਚੁਏਸ਼ਨ ਇਹ ਹੁੰਦੀ ਹੈ, ਕਈ ਵਾਰੀ ਕਈ ਜਿਹੜੇ ਆਪਣੇ ਆਪਾਂ ਆਮ ਸੋਚ ਲਈਦਾ ਕਿ ਸ਼ਾਇਦ ਹੋ ਸਕਦਾ ਕਿ ਉਹ ਇਹਨਾਂ ਏਰੀਆ ਦੇ ਵਿੱਚ ਪ੍ਰੋਬਲਮ ਆਈ ਹੈ ਤੇ ਉਸੇ ਏਰੀਏ ਦੇ ਵਿੱਚ ਹੀ ਜਿਹੜੀ ਆ ਉਹ ਇਸ਼ੂ ਖੜਾ ਹੋ ਜਾਣਾ ਹੈ।
ਨਹੀਂ, ਕਈ ਵਾਰੀ ਪ੍ਰੋਬਲਮ ਕਿਤੇ ਹੁੰਦੀ ਹੈ ਲੇਕਿਨ ਇਸ਼ੂ ਕਿਤੇ ਹੋਰ ਹੋ ਜਾਂਦਾ ਹੈ, ਕਿਉਂਕਿ ਹੁਣ ਜਿਹੜਾ ਸਮਾਨ ਇੱਥੋਂ ਕੈਲੀਫੋਰਨੀਆ ਤੋਂ ਜਿਹੜੇ ਗਰੋਸਰੀਜ਼ ਜਾਂ ਕੁਝ ਵੀ ਜਿਹੜਾ ਇੱਧਰੋਂ ਉੱਧਰ ਜਾਣਾ ਸੀਗਾ ਉਹ ਸਾਰਾ ਹਾਲਟ ਹੋ ਗਿਆ, ਇੱਥੇ ਹੋ ਗਿਆ। ਸੋ ਉਹ ਜਿਹੜੀ ਕਈ ਵਾਰੀ ਸਿਚੁਏਸ਼ਨ ਕਿਸੇ ਹੋਰ ਜਗ੍ਹਾ ਦੀ ਹੁੰਦੀ ਹੈ ਲੇਕਿਨ ਜਿਹੜੀ ਉਹਦਾ ਬੈਕਲੈਸ਼ ਹੈਗਾ ਉਹ ਕਿਸੇ ਹੋਰ ਜਗ੍ਹਾ ਦਿਖਦਾ ਹੈ। ਸੋ ਦੂਸਰੀ ਗੱਲ ਇਹ ਹੈ ਕਿ ਜਿਹੜੀ ਬਾਕੀ ਜਿਹੜੀ ਭਾਜੀ ਉਹਨਾਂ ਨੇ ਹਰਜੋਤ ਉਹਨਾਂ ਨੇ ਕਿਹਾ ਕਿ ਹਾਂ ਦੇਖ ਕੇ ਚੱਲੋ, ਇਹ ਮੈਂ ਖੁਦ ਵੀ ਟਰੱਕ ਜਿਹੜਾ ਚਲਾਇਆ ਜਦੋਂ, ਤੇ ਉਦੋਂ ਇਹੋ ਹੀ ਸੀਗਾ ਕਿ ਜੇ ਤੁਹਾਡਾ ਟਰੱਕ ਐਮਟੀ ਹੈਗਾ ਤੇ ਗਸਟੀ ਏਰੀਏ ਜਿੱਥੇ ਗਸਟ ਚੱਲਦੀ ਹੈ, ਥੋੜੀ ਜਿਹੀ ਵਿੰਡ ਜ਼ਿਆਦਾ ਤੇਜ਼ ਆ, ਖਾਲੀ ਜਿਹੜਾ ਟਰੱਕ ਟ੍ਰੇਲਰ ਹੈ ਉਹਨੂੰ ਨਾ ਲੈ ਕੇ ਜਾਓ, ਕਿਉਂਕਿ ਬਹੁਤ ਜਲਦੀ ਇਹ ਜਿਹੜੇ ਟ੍ਰੇਲਰ ਹੈਗੇ ਆ ਲਾਈਟ ਵੇਟ ਹੁੰਦੇ ਆ ਬਹੁਤ, ਤੇ ਇਹ ਉਲਟਣ ਦਾ ਜਿਹੜਾ ਚਾਂਸ ਆ ਬਹੁਤ ਜਲਦੀ ਕੁਇਕਲੀ ਬਣ ਜਾਂਦਾ ਹੈ। ਤੇ ਬਿਲਕੁਲ ਜਿਹੜਾ ਧਿਆਨ ਦੇ ਨਾਲ ਥੋੜੀ ਜਿਹੀ ਪਲੈਨਿੰਗ ਕਰੋ, ਜੇ ਤੁਸੀਂ ਉਸ ਏਰੀਏ 'ਚ ਜਾ ਰਹੇ ਆ ਕਿੱਥੋਂ ਤੱਕ ਤੁਸੀਂ ਜਾ ਸਕਦੇ ਆ, ਕਿੱਥੋਂ ਤੱਕ ਤੁਹਾਡੀ ਮੈਂਡੇਟਰੀ ਇਵੈਕੂਏਸ਼ਨ ਹੈਗੀ ਹੈ, ਕਿੱਥੋਂ ਤੱਕ ਤੁਹਾਡਾ ਮੈਂਡੇਟਰੀ ਸਟਾਪ ਕੀਤਾ ਗਿਆ, ਧਿਆਨ 'ਚ ਰੱਖ ਕੇ ਚੱਲੋ, ਕਿਉਂਕਿ ਕਾਫੀ ਏਰੀਆ ਜਿਹੜਾ ਇਹਦੇ ਥੱਲੇ ਮਾਰ ਦੇ ਥੱਲੇ ਹੈਗਾ। ਸੋ ਆਲਮੋਸਟ ਤੁਸੀਂ ਕਹਿ ਲਓ ਜੀ ਸਾਰਾ ਹੀ ਜਿਹੜਾ ਮਿਡ ਈਸਟ ਤੇ ਸਾਊਥ ਈਸਟ ਹੈਗਾ ਸਾਰਾ ਹੀ ਇਹਦੀ ਮਾਰ ਦੇ ਥੱਲੇ ਹੈਗਾ ਇਸ ਵੇਲੇ। ਜੀ ਸੋ ਬਿਲਕੁਲ FMCSA ਨੇ ਜਿਹੜਾ ਆ ਆਲਰੇਡੀ ਕਹਿੰਦੇ ਪਈ ਟਰੱਕਿੰਗ ਦਾ ਜਿਹੜਾ ਉਸ ਏਰੀਏ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਵੀ ਰਿਲੀਫ ਸਪਲਾਈਜ਼ ਲੈ ਕੇ ਜਾ ਰਹੇ ਆ ਉਹਨਾਂ ਨੂੰ ਜਿਹੜਾ ਆਵਰਸ ਆਫ ਸਰਵਿਸ ਰੈਗੂਲੇਸ਼ਨ ਆ ਉਹਨਾਂ ਤੋਂ ਐਗਜ਼ੈਂਪਟ ਕਰ ਦਿੱਤਾ ਹੈ। ਬਿਲਕੁਲ, ਹਮੇਸ਼ਾ ਹੀ ਜਦੋਂ ਵੀ ਕੋਈ ਰਾਹਤ ਕਾਰਜ ਜਿਹੜੇ ਹੁੰਦੇ ਆ, ਜਦੋਂ ਵੀ ਇੱਦਾਂ ਦੀ ਸਥਿਤੀ ਬਣਦੀ ਆ ਤਾਂ ਹਮੇਸ਼ਾ ਹੀ ਆਵਰ ਆਫ ਸਰਵਿਸ ਜਿਹੜੇ ਰੂਲਸ ਆ ਉੱਥੋਂ ਹਟਾ ਦਿੱਤੇ ਜਾਂਦੇ ਆ। ਆਵਰ ਆਫ ਸਰਵਿਸ ਦੀ ਆਪਾਂ ਜੇ ਹਰਜੋਤ ਸਿੰਘ ਜੀ ਹੁਣ ਗੱਲ ਕਰ ਹੀ ਰਹੇ ਹਾਂ ਤੇ ਆਪਾਂ ਦੱਸ ਦਈਏ ਵੀ 9 ਦਿਨ ਰਹਿ ਗਏ ਨੇ ਸਿਰਫ ਜਿਹੜੇ ਕਮੈਂਟਸ ਕਰਨ ਦੇ ਲਈ। 24 ਸਤੰਬਰ ਨੂੰ ਇਹ ਜਿਹੜੇ ਕਮੈਂਟਸ ਆ ਬੰਦ ਹੋ ਜਾਣਗੇ। ਸੋ ਆਵਰ ਆਫ ਸਰਵਿਸ ਦੀਆਂ ਜਿਹੜੀਆਂ ਚੇਂਜਿਸ ਆ, ਇੱਕ ਵਾਰੀ ਫੇਰ ਰਮਨ ਜੀ ਜੇ ਥੋੜ੍ਹੀਆਂ ਜਿਹੀਆਂ ਚੇਂਜਿਸ ਬਾਰੇ ਦੱਸ ਕੇ ਤੇ ਫਿਰ ਆਪਾਂ ਸਰੋਤੇ ਨੂੰ ਦੱਸੀਏ ਵੀ ਕਿੱਥੇ ਜਾ ਕੇ ਜਿਹੜਾ ਆ ਉਹ ਤੁਸੀਂ ਕਮੈਂਟ ਕਰ ਸਕਦੇ ਹੋ। ਹਾਂਜੀ ਬਿਲਕੁਲ ਜੀ, ਇਹ ਆਪਣੇ ਕੋਲ ਜਿਹੜੀਆਂ ਆਵਰਸ ਆਫ ਸਰਵਿਸ ਦੀਆਂ 4 ਉਹਨਾਂ ਨੇ ਪ੍ਰਪੋਜ਼ ਚੇਂਜਿਸ ਰੱਖੀਆਂ ਆ, ਜਿਹਦੇ ਵਿੱਚ ਕਿ ਪਹਿਲੀ ਹੈਗੀ ਹੈ ਕਿ ਜਿਹਦੇ 'ਚ 100 ਮਾਈਲ ਰੇਡੀਅਸ ਦੇ ਵਿੱਚ ਜਿਹੜੇ ਪਹਿਲਾਂ ਕੰਮ ਕਰਦੇ ਸੀ ਉਹਨਾਂ ਦਾ ਜੌਬ ਔਨ ਡਿਊਟੀ ਡੇ ਜਿਹੜਾ 12 ਘੰਟੇ ਦਾ ਸੀ ਉਹ ਵਧਾ ਕੇ 14 ਘੰਟੇ ਦੇ ਕਰਨ ਦੀ ਗੱਲ ਕੀਤੀ ਗਈ ਆ। ਉਸ ਤੋਂ ਬਾਅਦ ਜਿਹੜੀ ਦੂਜੀ ਐਕਸੈਪਸ਼ਨ ਜਿਹੜੀ ਤੇ ਪ੍ਰਪੋਜ਼ਡ ਰੂਲ ਹੈਗਾ ਉਹ ਹੈਗਾ ਕਿ ਜਿਹੜੇ ਆਪਣੇ ਰੈਸਟ ਬ੍ਰੇਕ ਸੀਗੀ ਅੱਧੇ ਘੰਟੇ ਦੀ, 8 ਘੰਟੇ ਦੀ ਡਰਾਈਵਿੰਗ ਤੋਂ ਬਾਅਦ ਅੱਧੇ ਘੰਟੇ ਦੀ ਰੈਸਟ ਬ੍ਰੇਕ ਆ, ਉਹ ਜਿਹੜੀ ਰੈਸਟ ਬ੍ਰੇਕ ਆ ਉਹ ਖਤਮ ਕੀਤੀ ਜਾਵੇ ਤਾਂ ਕਿ ਉਹਦੇ ਵਿੱਚ ਜਿਹੜਾ ਕਿਉਂਕਿ ਇਹ ਜਿਹੜੀ ਰੈਸਟ ਬ੍ਰੇਕ ਹੈਗੀ ਆ ਉਹ ਅੱਗੇ ਪਿੱਛੇ ਆਪਣੀ ਮਰਜ਼ੀ ਨਾਲ ਲੈ ਸਕਣ, ਮੈਂਡੇਟਰੀ ਨਾ ਹੋਵੇ ਉਸ ਤੋਂ 8 ਘੰਟੇ ਤੋਂ ਬਾਅਦ ਲਗਾਤਾਰ। ਤੇ ਉਸ ਤੋਂ ਜਿਹੜੀ ਨੈਕਸਟ ਹੈਗੀ ਆ ਜੀ ਜਿਹੜੀ ਪ੍ਰਪੋਜ਼ਡ ਰੂਲ ਹੈਗੀ ਆ ਉਹ ਆ ਕਿ ਐਨੀ ਗਿਵਨ ਡੇ ਦੇ ਉੱਤੇ ਜੇ ਤੁਹਾਨੂੰ ਐਡਵਰਸ ਡਰਾਈਵਿੰਗ ਕੰਡੀਸ਼ਨ ਹੈ, ਸੋ ਮੇਕ ਸ਼ੋਰ ਐਡਵਰਸ ਡਰਾਈਵਿੰਗ ਕੰਡੀਸ਼ਨ ਬਹੁਤ ਧਿਆਨ ਨਾਲ ਯੂਜ਼ ਕਰਨੀ ਹੈ, ਕਿਉਂਕਿ ਐਡਵਰਸ ਡਰਾਈਵਿੰਗ ਕੰਡੀਸ਼ਨ ਜਿਹੜੀ ਹੈਗੀ ਆ ਉਹ ਜਾਂ ਤਾਂ ਤੁਹਾਡਾ ਵੈਦਰ ਹੈ ਜਿਵੇਂ ਕਿ ਹੁਣ ਵੈਦਰ ਖਰਾਬ ਹੋਇਆ ਆ, ਜਾਂ ਤੁਹਾਡਾ ਨੋਰਮਲੀ ਤੁਸੀਂ ਚੱਲ ਰਹੇ ਆ ਕਿਤੇ ਸਨੋ ਪੈ ਗਈ ਹੈ ਤੁਹਾਨੂੰ ਖੜਨਾ ਪੈ ਗਿਆ, ਟ੍ਰੈਫਿਕ ਐਕਸੀਡੈਂਟ ਹੋ ਗਿਆ ਖੜਨਾ ਪੈ ਗਿਆ, ਤੇ ਇੱਦਾਂ ਦੀਆਂ ਜਿਹੜੀਆਂ ਐਡਵਰਸ ਡਰਾਈਵਿੰਗ ਕੰਡੀਸ਼ਨਸ ਹੈਗੀਆਂ ਜਾਂ ਤੁਹਾਨੂੰ ਟ੍ਰੈਫਿਕ ਲੱਗ ਗਿਆ ਕਿਤੇ, ਸੋ ਉੱਥੇ ਜਿਹੜਾ ਆ ਉਹ ਉਹਨਾਂ ਨੇ ਕਿਹਾ ਕਿ ਐਡਵਰਸ ਡਰਾਈਵਿੰਗ ਕੰਡੀਸ਼ਨ ਦੇ ਮੌਕੇ ਤੇ ਜਿਹੜਾ ਤੁਹਾਡਾ 14 ਘੰਟੇ ਦਾ ਡੇ ਆ ਉਹਨੂੰ ਤੁਸੀਂ ਕਿਸੇ ਵੀ ਟਾਈਮ ਇਨ ਬਿਟਵੀਨ 14 ਘੰਟੇ ਕਿਸੇ ਵੀ ਟਾਈਮ 2 ਘੰਟੇ ਲਈ ਉਹਨੂੰ ਸਟਾਪ ਕਰ ਸਕਦੇ ਕਲੌਕ ਨੂੰ, ਤਾਂ ਕਿ ਤੁਸੀਂ ਉਹ ਜਿਹੜਾ ਟਾਈਮ ਆ ਉਹ ਆਪਣਾ ਰੋਡ ਸਾਈਡ ਤੇ ਜਾਂ ਕਿਸੇ ਵੀ ਜਗ੍ਹਾ ਤੇ ਸੇਫ ਜਗ੍ਹਾ ਤੇ ਬੈਠ ਕੇ ਤੇ ਆਪਣਾ ਉਹ 2 ਘੰਟੇ ਦਾ ਟਾਈਮ ਰੈਸਟ ਕਰ ਲਓ, ਤੇ ਜਦੋਂ ਤੁਹਾਡੀ ਉਹ ਐਡਵਰਸ ਕੰਡੀਸ਼ਨ ਖਤਮ ਹੋ ਜਾਣ ਉਦੋਂ ਤੁਸੀਂ ਤੁਰ ਪਓ। ਸੋ 2 ਘੰਟੇ ਐਡ ਕਰਨ ਦੀ ਗੱਲ ਕੀਤੀ ਗਈ ਹੈ 14 ਘੰਟੇ ਦੇ ਵਿੱਚ। ਤੇ ਜਿਹੜਾ ਚੌਥਾ ਆ ਉਹ ਹੈਗਾ ਜੀ ਆਪਣੀ ਜਿਹੜੀ ਸਪਲਿਟ ਸ਼ਿਫਟ ਹੈਗੀ ਆ ਕਿ ਤੁਹਾਨੂੰ ਜਿਹੜੀ 10 ਘੰਟੇ ਦੀ ਸਲੀਪ ਆ ਉਹਨੂੰ ਤੁਸੀਂ 2-5-5 ਦੇ ਵਿੱਚ ਜਾਂ 6-4 ਦੇ ਵਿੱਚ, ਇਹ ਹੁਣ ਕਮੈਂਟਸ ਦੇ ਵਿੱਚ ਆਪਾਂ ਦੱਸਣਾ ਕਿ ਆਪਾਂ 2-5-5 ਦੀਆਂ ਲਾਈਕ ਕਰਦੇ ਆ ਜਾਂ 6-4 ਦੀਆਂ ਲਾਈਕ ਕਰਦੇ ਆ। ਸੋ ਇਹ ਕਮੈਂਟਸ ਦੇ ਵਿੱਚ ਦੱਸਣ ਦੀ ਲੋੜ ਹੈਗੀ ਆ ਕਿ ਆਪਾਂ ਕਿਹੜੀ ਚੀਜ਼ ਦੇ ਉੱਤੇ ਜ਼ਿਆਦਾ ਸਟ੍ਰੈਸ ਕਰਦੇ ਆ। ਸੋ ਇਹ 4 ਜਿਹੜੀਆਂ ਰੂਲ ਮੇਕਿੰਗ ਹੈਗੀ ਆ ਜਿਹੜੀ ਪ੍ਰਪੋਜ਼ ਕੀਤੀ ਗਈ ਆ ਔਰ ਇਹਦੇ ਦੇ ਕਮੈਂਟਸ ਜਿਹੜੇ ਆ ਉਹ ਮੰਗੇ ਗਏ ਆ। ਸੋ ਕਮੈਂਟਸ ਜਿੱਦਾਂ ਕਿ ਤੁਸੀਂ ਆਪਣੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਵੀ ਲਿੰਕ ਹੈਗਾ, ਸਾਡੇ ਪੰਜਾਬੀ ਟਰੱਕਿੰਗ ਜਿਹੜੀ ਹੈਗੀ ਆ ਉਹਦੇ ਫੇਸਬੁੱਕ ਪੇਜ ਤੇ ਵੀ ਹੈਗਾ, ਪੰਜਾਬੀ ਟਰੱਕਿੰਗ USA.com ਤੇ ਵੀ ਤੁਹਾਨੂੰ ਇਹਦਾ ਲਿੰਕ ਹੈਗਾ। ਸੋ ਔਰ ਨਾਪਟਾ ਦੀ ਵੈਬਸਾਈਟ ਤੇ ਵੀ ਇਹਦਾ ਜਿਹੜਾ ਹੈਗਾ ਨਿਊਜ਼ ਦੇ ਵਿੱਚ ਇਹਦਾ ਲਿੰਕ ਹੈਗਾ। ਸੋ ਇਹ ਅਸੀਂ
ਪ੍ਰੀਟੀ ਮੱਚ ਹਰ ਪਾਸੇ ਤੁਹਾਡੇ ਇਹ ਲਿੰਕ ਜਿਹੜਾ ਉਹ ਛੱਡਿਆ ਹੋਇਆ ਤਾਂ ਕਿ ਤੁਹਾਨੂੰ ਕਿਤੇ ਵੀ ਇਹ ਨਾ ਲੱਗੇ ਕਿ ਕਿਤੇ ਦੂਰ ਜਾਣਾ ਜਾਂ ਲੱਭਦਾ ਨਹੀਂ ਹੈ ਕੁਛ ਇੱਦਾਂ ਦਾ। ਪਰ ਜੇ ਇੱਦਾਂ ਦੀ ਕੋਈ ਵੀ ਗੱਲ ਹੈਗੀ ਆ ਤੁਸੀਂ ਰੇਡੀਓ ਸਟੇਸ਼ਨ ਤੇ ਵੀ ਕਾਲ ਕਰ ਸਕਦੇ ਆ ਜਾਂ ਸਾਨੂੰ ਵੀ ਪੰਜਾਬੀ ਟਰੱਕਿੰਗ ਨੂੰ ਕਾਲ ਕਰ ਸਕਦੇ ਆ, ਅਸੀਂ ਵੀ ਤੁਹਾਡੀ ਹੈਲਪ ਕਰ ਸਕਦੇ ਹਾਂ ਕਿ ਤਾਂ ਕਿ ਉਹ ਜਿਹੜੇ ਕਮੈਂਟਸ ਆ ਉਹ ਟਾਈਮ ਤੇ ਮਤਲਬ ਕਿ ਕੀਤੇ ਜਾ ਸਕਣ। ਕਿਉਂਕਿ ਜਿੱਦਾਂ ਹਰਜੋਤ ਭਾਜੀ ਹਰ ਵਾਰੀ ਇਹੋ ਹੀ ਗੱਲ ਹੁੰਦੀ ਆ ਕਿ ਆਪਾਂ ਜਿੰਨੀ ਵਾਰੀ ਵੀ ਪਹਿਲਾਂ ਵੀ ਆ ਲਾਸਟ ਈਅਰ ਆਪਾਂ ਜਿਹੜੀਆਂ ਆਪਣੀਆਂ ਜਿਹੜੀਆਂ ਹੋਈਆਂ ਸੀਗੀਆਂ ਐਜੂਟੇਸ਼ਨ ਹੋਈਆਂ ਸੀਗੀਆਂ ਸਾਰਾ ਕੁਛ ਹੋਇਆ ਸੀ, ਉਹਦੇ ਵਿੱਚ ਇਹ ਇੱਕ ਗੱਲ ਬਹੁਤ ਇੰਪੋਰਟੈਂਟ ਜਿਹੜੀ ਸੁਣਨ ਚ ਆਈ ਸੀਗੀ ਕਿ ਸਾਡੀ ਕੋਈ ਸੁਣਦਾ ਨਹੀਂ ਜੀ। ਸੋ ਉਹ ਚੀਜ਼ ਜਿਹੜੀ ਆ ਉਹ ਇਸ ਵੇਲੇ ਗੌਰਮੈਂਟ ਨੇ ਮਹੀਨਾ ਦਿੱਤਾ ਆ ਸੁਣਨ ਵਾਸਤੇ, ਉਹਨਾਂ ਨੇ ਖੁੱਲਾ ਓਪਨ ਸੱਦਾ ਦਿੱਤਾ ਹੈ। ਸੋ ਜੇ ਅਜੇ ਵੀ ਆਪਾਂ ਜਾ ਕੇ ਉੱਥੇ ਆਪਾਂ ਕਮੈਂਟਸ ਨਹੀਂ ਕਰਦੇ ਜਾਂ ਆਪਾਂ ਉਹਨਾਂ ਨਾਲ ਗੱਲਬਾਤ ਨਹੀਂ ਕਰਦੇ ਤੇ ਮੇਰੇ ਖਿਆਲ ਤਾਂ ਨਹੀਂ FMCSA ਨੇ ਆਪਣੇ ਨਾਲ ਸਵੇਰ ਦੀ ਚਾਹ ਪੀਣ ਆਉਣਾ ਆ ਵੀ ਆਪਾਂ ਬੈਠ ਕੇ ਇਕੱਠੇ ਗੱਲਾਂ ਬਾਤਾਂ ਕਰੀਏ, ਹੈ ਨਾ, ਵੀ ਆਪਾਂ ਤੁਹਾਡਾ ਵਿਚਾਰ ਪੁੱਛੀਏ। ਸੋ ਨਾਲੇ ਗੱਲ ਇਹ ਆ ਵੀ ਜ਼ਰੂਰੀ ਨਹੀਂ ਵੀ ਤੁਸੀਂ ਬਹੁਤ ਵੱਡੀ ਕੋਈ ਸਟੋਰੀ ਲਿਖਣੀ ਆ। ਪਹਿਲੀ ਗੱਲ ਤਾਂ ਇਹ ਆ ਵੀ ਰਮਨ ਭਾਜੀ ਵੀ ਜਿਹੜਾ ਹਰ ਇੱਕ ਟਰੱਕ ਡਰਾਈਵਰ ਆ ਜਾਂ ਉਹਦਾ ਕੋਈ ਵੀ ਉਸ ਟਰੱਕ ਡਰਾਈਵਰ ਦੀ ਇਨਕਮ ਤੇ ਡਿਪੈਂਡੈਂਟ ਆ, ਉਹਨਾਂ ਨੂੰ ਕਮੈਂਟ ਪਾਉਣਾ ਚਾਹੀਦਾ। ਜੇ ਤੁਹਾਡੇ ਉੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਕਮੈਂਟ ਹੋਊਗੇ ਤੇ FMCSA ਨੂੰ ਪਤਾ ਲੱਗੂਗਾ ਵੀ ਇਹ ਬਹੁਤ ਵੱਡਾ ਬਿਗ ਕੰਸਰਨ ਆ, ਫਿਰ ਉਹ ਐਕਟ ਕਰੂਗੇ ਉੱਤੇ ਵੀ ਨਹੀਂ ਭਾਈ ਆਹ ਤਾਂ ਬਹੁਤ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਕਮੈਂਟ ਆ ਇਹਦਾ ਮਤਲਬ ਵੀ ਇਹ ਬਿਗ ਪ੍ਰੋਬਲਮ ਆ। ਤੇ ਜੇ ਆਪਾਂ ਫਿਰ ਜਿੱਦਾਂ ਐਕਟ ਨਹੀਂ ਕਰਨਾ, ਸੁਣੀ ਜਾਣਾ ਆ ਜਾਂ ਇੱਕ ਦੂਜੇ ਨਾਲ ਵੈਸੇ ਹੀ ਗੱਲਾਂ ਕਰੀ ਜਾਣੀਆਂ ਆ ਤੇ ਜਾਂ ਫਿਰ ਬਾਅਦ 'ਚ ਰੋਈ ਜਾਣਾ, ਫਿਰ ਕੋਈ ਫਾਇਦਾ ਨਹੀਂ ਹੈ। ਬਿਲਕੁਲ, ਕਿਉਂਕਿ ਦੇਖੋ ਇਹ ਅਜਿਹੇ ਮੌਕੇ ਜਿਹੜੇ ਬਾਰ-ਬਾਰ ਜਿਹੜੇ ਨਹੀਂ ਆਉਂਦੇ ਹੁੰਦੇ। ਜੇ ਹੁਣ ਉਹਨਾਂ ਨੇ ਤੁਹਾਡੇ ਕੋਲੋਂ ਪੁੱਛ ਰਹੇ ਆ ਸਲਾਹ, ਤੁਹਾਡੇ ਕੋਲੋਂ ਜਿਹੜੇ ਹੁਣ ਲੈ ਰਹੇ ਆ, ਤੇ ਜੇ ਤੁਹਾਡੀ ਸਲਾਹ ਲੈਣ ਤੋਂ ਬਾਅਦ 'ਚ ਜਿਹੜਾ ਉਹ ਨਹੀਂ ਕਰਦੇ, ਫਿਰ ਐਜੀਟੇਸ਼ਨ ਦਾ ਮਤਲਬ ਬਣਦਾ ਆ ਵੀ ਤੁਸੀਂ ਆ ਇੱਦਾਂ ਜਿੱਦਾਂ ਆ ਉਹ ਕਿਉਂ ਕਰ ਰਹੇ ਹੋ। ਜੇ ਤੁਹਾਡੀ ਸਲਾਹ ਲੈ ਕੇ ਤੁਹਾਡੇ ਸਲਾਹ ਦੇ ਮੁਤਾਬਕ ਜਿਹੜਾ ਕਰਨਗੇ ਠੀਕ, ਫਿਰ ਤੁਸੀਂ ਖੁਸ਼ ਵੀ ਆ ਵੀ ਫਿਰ ਇਹਨੂੰ ਤਾਂ ਡੈਮੋਕ੍ਰੇਸੀ ਕਹਿੰਦੇ ਆ। ਫਿਰ ਹੋਰ ਇਸ ਤੋਂ ਵੱਧ ਜਿਹੜੀ ਉਹ ਕੀ ਚੀਜ਼ ਹੋਊਗੀ। ਨਾਲੇ ਰਾਜਕਾਂਤ ਜੀ ਉਹਨਾਂ ਨੇ ਜਿਹੜੇ ਕਮੈਂਟ ਆਣੇ ਉਹਨਾਂ 'ਚ ਜਦੋਂ ਉਹਨੇ ਡਿਸੀਜਨ ਵੀ ਲੈਣਾ ਉਹ 'ਚ ਉਹਨੇ ਕਹਿਣਾ ਹੈ ਵੀ 80% ਲੋਕਾਂ ਨੇ ਆਹ ਕਿਹਾ ਸੀ, 20% ਨੇ ਆਹ ਕਿਹਾ ਸੀ, 30% ਨੇ ਆਹ ਕਿਹਾ ਸੀ। ਮੁੜ ਕੇ ਫਿਰ ਉਹੀ ਹੋਣੀ ਜਿੱਦਾਂ ELD ਜਿਹੜੇ ਸਿੰਗਲ ਆਪਰੇਟਰ ਸੀ ਉਹ ਸਾਰੇ ਰੋਂਦੇ ਸੀਗੇ, ਜਿਹੜੀਆਂ ਵੱਡੀਆਂ ਕੰਪਨੀਆਂ ਉਹਦੇ ਹੱਕ 'ਚ ਸੀਗੀਆਂ, ਰਾਈਟ। ਸੋ ਇਸ ਕਰਕੇ ਹੁਣ ਹਰ ਇੱਕ ਦਾ ਜਿਹੜਾ ਹੱਕ ਹੈ ਕਮੈਂਟ 'ਚ, ਚਾਹੇ ਤੁਹਾਡੇ ਕੋਲ ਇੱਕ ਟਰੱਕ ਆ, ਚਾਹੇ ਤੁਸੀਂ ਡਰਾਈਵਰ ਆ, ਚਾਹੇ ਤੁਹਾਡੇ ਕੋਲ 100 ਟਰੱਕ ਆ, ਤੁਹਾਡੇ ਕੋਲ ਇਹ ਹੱਕ ਆ ਹੁਣ ਉਹ ਕਮੈਂਟ ਪਾਉਣ ਦਾ। ਤਾਂ ਮਰਜ਼ੀ ਦਾ ਕਮੈਂਟ ਪਾਓ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਇੰਗਲਿਸ਼ ਨਹੀਂ ਲਿਖੀ ਜਾਂਦੀ, ਕਿਸੇ ਹੋਰ ਤੋਂ ਪੁੱਛ ਲਓ, ਕਿਸੇ ਤੋਂ ਲਿਖਾ ਲਓ। WhatsApp ਤੇ ਝੱਟ ਇੱਕ ਦੂਜੇ ਨੂੰ ਮੈਸੇਜ ਜਿਹੜੇ ਫਾਰਵਰਡ ਹੋ ਜਾਂਦੇ ਆ, ਸਾਰਾ ਕੁਝ ਕਾਪੀ ਹੋ ਜਾਂਦਾ ਆ, ਅੱਗੇ ਤੋਂ ਅੱਗੇ ਚੱਲ ਜਾਂਦਾ ਆ। ਸੋ ਪਲੀਜ਼ ਉੱਥੇ ਵੀ ਜਿਹੜਾ ਇੰਨੀ ਕੁ ਜਿਹੜੀ ਮਸ਼ੱਕਤ ਜਿਹੜੀ ਕਰੋ। ਜਿਹੜਾ ਰਾਈਟ ਨਾਓ ਫੇਸਬੁੱਕ ਦੇ ਉੱਤੇ ਲਾਈਵ ਚੱਲ ਰਿਹਾ, ਮੈਂ ਪਿੰਨ ਕੀਤਾ ਹੋਇਆ ਕਮੈਂਟ ਉਸ ਦਾ ਕਮੈਂਟ, ਆਪਣਾ ਕਮੈਂਟ ਉੱਥੇ ਪਿੰਨ ਕੀਤਾ ਹੈ ਤਾਂ ਜੋ ਤੁਸੀਂ ਉਹ ਲਿੰਕ ਨੂੰ ਕਲਿੱਕ ਕਰੋ, ਤੁਸੀਂ ਉੱਥੇ ਜਾ ਕੇ ਜਿਹੜਾ ਸਿੱਧਾ ਕਮੈਂਟ ਜਾ ਕੇ ਤੁਸੀਂ ਉੱਥੇ ਕਰ ਸਕਦੇ ਹੋ। ਬਿਲਕੁਲ ਇਹਨਾਂ ਦਾ ਅਸਰ ਬਹੁਤ ਹੁੰਦਾ। ਸਰੋਤਿਆਂ ਨੂੰ ਯਾਦ ਹੋਊਗਾ AB 3179 ਜਦੋਂ ਆਪਾਂ ਪਹਿਲਾਂ ਵੀ ਅਨਾਊਂਸ ਕੀਤਾ ਸੀ, ਅਸੈਂਬਲੀ ਸੀ, ਉਹ ਤੋਂ ਬਾਅਦ ਸੈਨੇਟ 'ਚੋਂ ਵੀ ਪਾਸ ਹੋਇਆ। ਇੰਨੀਆਂ ਉਹਨਾਂ ਨੂੰ ਕਾਲਾਂ ਗਈਆਂ, ਈਵਨ ਉਹ ਫਿਰ ਕਾਲ ਕਰਦੇ ਸੀ ਵੀ ਨਹੀਂ ਭਾਈ ਤੁਸੀਂ ਅਨਾਊਂਸ ਨਾ ਕਰੋ ਜਾਂ ਹੁਣ ਕਾਲਾਂ ਬੰਦ ਕਰ ਦਿਓ। ਵੀ ਸਾਨੂੰ ਪਤਾ ਲੱਗ ਗਿਆ ਵੀ ਮੈਜੋਰਟੀ ਜਿਹੜੇ ਲੋਕ ਆ ਉਹ ਚਾਹੁੰਦੇ ਆ ਇਹ ਬਿੱਲ ਨੂੰ ਪਾਸ ਹੋਣਾ। ਫਿਰ ਸੈਨੇਟ ਅਪਰੋਪਰੀਏਸ਼ਨ ਦੇ ਵਿੱਚੋਂ ਪਾਸ ਹੋ ਗਿਆ ਤੇ ਹੁਣ ਜਿਹੜੇ ਗਵਰਨਰ ਦੇ ਡੈਸਕ ਦੇ ਉੱਤੇ ਅਜੇ ਵੀ ਬੈਠਾ ਆ। ਗਵਰਨਰ ਨੇ ਪਿਛਲੇ ਦਿਨਾਂ 'ਚ 1-2 ਜਿਹੜੇ ਆ ਉਹ ਰੂਲਾਂ ਨੂੰ ਜਿਹੜਾ ਲਾਅ ਬਣਾਇਆ ਆ, ਕਾਨੂੰਨ ਬਣਾਇਆ ਖਾਸ ਕਰਕੇ এনवायरमेंट ਨਾਲ ਰਿਲੇਟਡ। ਸੋ ਇੱਥੇ ਵੀ ਜੇ ਤੁਸੀਂ ਇਹਦੇ ਵਾਸਤੇ ਵੀ ਪਲੀਜ਼ ਜਿਹੜੀ ਉਹਨਾਂ ਨੂੰ ਕਾਲ ਕਰਿਓ ਗਵਰਨਰ ਜੈਰੀ ਬਰਾਊਨ ਨੂੰ 916-445-2841 ਵਾਸਤੇ, ਜਿਹੜਾ ਬਿੱਲ ਹੈਗਾ AB 3179, ਜਿਸ ਦੇ ਵਿੱਚ ਬਾਈਲਿੰਗੁਅਲ ਸਰਵਿਸਿਜ਼ ਜਿਹੜੀਆਂ ਆ ਉਹ ਸਰਕਾਰ ਨੂੰ ਪ੍ਰਦਾਨ ਕਰਨੀਆਂ ਪੈਣਗੀਆਂ। ਤੇ ਹਰਜੋਤ ਜੀ ਤੇ ਰਮਨ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਛੋਟੀ ਜਿਹੀ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਆ ਤੇ ਫਿਰ ਰਹਿੰਦੀਆਂ ਹੋਈਆਂ ਜਿਹੜੀਆਂ ਆ ਟਰੱਕਿੰਗ ਦੇ ਨਾਲ ਜੁੜੀਆਂ ਖਬਰਾਂ ਆਪਾਂ ਹੋਰ ਜਿਹੜੀਆਂ ਸ਼ੇਅਰ ਕਰਾਂਗੇ। ਤੇ ਜੇ ਸਰੋਤਿਓ ਤੁਹਾਡੇ ਹੁਣ ਸਵਾਲ ਹੈਗੇ ਆ ਤਾਂ ਬ੍ਰੇਕ ਤੋਂ ਬਾਅਦ 'ਚ ਤੁਸੀਂ ਵੀ ਜਿਹੜੇ ਸਵਾਲ ਪੁੱਛ ਸਕਦੇ ਹੋ। ਤੇ ਫੋਨ ਲਾਈਨ ਓਪਨ ਨੇ, ਨੰਬਰ ਹੈਗਾ ਕਾਲ ਕਰਨ ਦੇ ਲਈ 408-272 5200 4082725200 ਦੇ ਉੱਤੇ। ਤੇ ਮਿਲਦੇ ਆਪਾਂ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ ਜੀ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ।
ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9166730782 ਤੇ 9163963853। ਯਾਦ ਹੈ ਨਾ, ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਇੰਡੀਆ ਮਾਰਕੀਟ ਦੀਆਂ ਦੋਨੋਂ ਲੋਕੇਸ਼ਨਸ ਤੇ ਲੱਗ ਚੁੱਕੀ ਆ ਭਾਰੀ ਸੇਲ, ਜਿੱਥੋਂ ਖਰੀਦ ਸਕਦੇ ਹੋ ਇੰਡੀਅਨ, ਪਾਕਿਸਤਾਨੀ ਅਤੇ ਫਿਜ਼ੀਅਨ ਗਰੋਸਰੀ ਅਤੇ ਹਰ ਇੱਕ ਤਰ੍ਹਾਂ ਦਾ ਪੂਜਾ ਦਾ ਸਮਾਨ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਅਤੇ ਮਠਿਆਈਆਂ। ਆਰਗੈਨਿਕ ਗਰੋਸਰੀ ਦੇ ਨਾਲ ਪੰਜਾਬੀ ਰੇਡੀਓ USA ਦੇ ਸੈੱਟ ਵੀ ਮਿਲਦੇ ਹਨ ਅਤੇ ਲੈ ਸਕਦੇ ਹੋ ਗੁਰਬਾਨੀ ਰੇਡੀਓ। ਇਹ ਸੈਕਰਾਮੈਂਟੋ ਦੇ ਸਾਰੇ ਸਟੋਰਾਂ ਦਾ ਪ੍ਰਾਈਸ ਮੈਚ ਕਰਦੇ ਹਨ ਅਤੇ ਇਹਨਾਂ ਤੋਂ ਤੁਸੀਂ ਆਈਬ੍ਰੋ ਥ੍ਰੈਡਿੰਗ ਵੀ ਕਰਵਾ ਸਕਦੇ ਹੋ। Roseville location 1265 Pleasant Grove Boulevard number 100, Human Learning Center ਦੇ ਬਿਲਕੁਲ ਨਾਲ ਅਤੇ ਆਰਕੋ AM/PM ਗੈਸ ਸਟੇਸ਼ਨ ਦੇ ਬਿਲਕੁਲ ਪਿੱਛੇ। ਤੇ Roseville ਲੋਕੇਸ਼ਨ ਦੇ ਲਈ ਗੱਲ ਕਰ ਸਕਦੇ ਹੋ ਵਰਿੰਦਰ ਜੀ ਨਾਲ 9167867666 916-786-7666 ਅਤੇ ਐਂਟੇਲੋਪ ਲੋਕੇਸ਼ਨ ਦੇ ਵਾਸਤੇ 5203 Elkhorn Boulevard, Antelope। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਸ਼ਮੀਰ ਜੀ ਨਾਲ 9163385511 916-338-5511। ਇੰਡੀਆ ਮਾਰਕੀਟ ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916-525-5476। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਬਹੁਤ ਹੀ ਜਲਦ ਸ਼ੁਰੂ ਹੋਣ ਜਾ ਰਹੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਕੀ ਤੁਸੀਂ ਵੀ ਡਾਈਟ ਅਤੇ ਐਕਸਰਸਾਈਜ਼ ਕਰਕੇ ਅੱਕ ਚੁੱਕੇ ਹੋ ਤੇ ਤੁਹਾਡਾ ਭਾਰ ਨਹੀਂ ਘਟ ਰਿਹਾ? ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ। ਤੁਹਾਡੇ ਕੋਲ ਪਹੁੰਚ ਰਹੇ ਨੇ ਡਾਕਟਰ GS ਜੰਮੂ ਫ੍ਰੀ weight loss ਸਰਜਰੀ ਅਵੇਅਰਨੈਸ ਸੈਮੀਨਾਰ ਲੈ ਕੇ ਸੈਕਰਾਮੈਂਟੋ ਦੇ ਵਿੱਚ 17 ਸਤੰਬਰ ਨੂੰ ਸ਼ਾਮੀ 6 ਵਜੇ ਤੋਂ ਰਾਤੀ 8 ਵਜੇ ਤੱਕ 4 ਪੁਆਇੰਟਸ ਬਾਈ ਸ਼ੈਰਟਨ ਸੈਕਰਾਮੈਂਟੋ ਵਿਖੇ, ਜੋ ਕਿ ਬੈਰੀਐਟ੍ਰਿਕ ਸਰਜਰੀ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ। ਇਸ ਸਰਜਰੀ ਦੇ ਨਾਲ ਤੁਸੀਂ ਆਪਣਾ ਭਾਰ ਵੀ ਘਟਾ ਸਕਦੇ ਹੋ ਅਤੇ ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ, ਡਾਇਬੀਟੀਜ਼ ਅਤੇ ਹਾਈ ਕੋਲੇਸਟ੍ਰੋਲ ਤੋਂ ਵੀ ਛੁਟਕਾਰਾ ਪਾ ਸਕਦੇ। ਅਤੇ ਇਹਨਾਂ ਸੈਮੀਨਾਰਸ ਤੇ ਤੁਸੀਂ ਮਿਲ ਸਕੋਗੇ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਬੈਰੀਐਟ੍ਰਿਕ ਸਰਜਰੀ ਕਰਵਾਈ ਹੈ ਅਤੇ ਲਾਭ ਪ੍ਰਾਪਤ ਕੀਤਾ ਹੈ। ਇਹਨਾਂ ਸੈਮੀਨਾਰਸ ਨੂੰ ਅਟੈਂਡ ਕਰਨ ਵਾਸਤੇ ਫ੍ਰੀ ਰਜਿਸਟ੍ਰੇਸ਼ਨ ਲਈ ਗੱਲ ਕਰ ਸਕਦੇ ਹੋ ਜਾਂ ਫਿਰ WhatsApp ਕਰ ਸਕਦੇ ਹੋ ਕੈਨੇਡਾ ਦੇ ਨੰਬਰ ਤੇ ਕਿਰਨ ਰਾਏ 9057917777 9057917777 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ www.jammuhospital.com ਤੇ। ਇਹ ਹੈ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਪਾਂ ਅਗਲੀ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਤੇ ਮੈਂ ਕੁਝ ਕੁ ਕਮੈਂਟਸ ਜਿਹੜੇ ਆਪਣੇ ਫੇਸਬੁੱਕ ਦੇ ਉੱਤੇ ਪੜ੍ਹ ਰਿਹਾ ਸੀਗਾ। ਕਈ ਜਿਹੜੇ ਸਾਡੇ ਕੈਨੇਡੀਅਨ ਟਰੱਕਰਸ ਆ ਉਹ ਵੀ ਪੁੱਛਦੇ ਕਹਿੰਦੇ ਕਿ ਅਸੀਂ ਵੀ ਕਮੈਂਟ ਕਰ ਸਕਦੇ ਹਾਂ। ਬਿਲਕੁਲ ਤੁਸੀਂ ਕਮੈਂਟ ਕਰ ਸਕਦੇ ਹੋ। ਜਦੋਂ ਤੁਸੀਂ ਅਮਰੀਕਾ 'ਚ ਚਲਾਉਂਦੇ ਹੋ ਤੇ ਤੁਹਾਡੇ ਉੱਤੇ ਵੀ ਸੇਮ ਆਵਰ ਆਫ ਸਰਵਿਸ ਜਿਹੜੇ ਰੂਲਸ ਆ ਉਹ ਲਾਗੂ ਹੁੰਦੇ ਆ। ਸੋ ਤੁਹਾਡੀ ਆਵਾਜ਼ ਵੀ ਜਿਹੜੀ ਆ ਉੱਥੇ ਸੁਣੀ ਜਾ ਸਕਦੀ ਆ। ਤੁਸੀਂ ਉੱਥੇ ਆਪਣਾ ਕਮੈਂਟ ਜਿਹੜਾ ਆ ਉਹ ਤੁਸੀਂ ਜ਼ਰੂਰ ਕਰੋ, ਕਿਉਂਕਿ ਕਮੈਂਟ ਕਰਨ ਦੇ ਵਿੱਚ ਤਾਂ ਕੁਝ ਜ਼ਿਆਦਾ ਨਹੀਂ, 1-2 ਮਿੰਟ ਹੀ ਲੱਗਦੇ ਆ। ਜੇ ਪੜ੍ਹੇ ਜਾਣਗੇ, ਜੇ ਉਸ ਨੂੰ ਤੁਹਾਡੇ ਉਹਦੇ ਵਿੱਚ ਲੈ ਲੈਣਗੇ ਤਾਂ ਵੈਲ ਐਂਡ ਗੁੱਡ ਆ। ਜੇ ਨਹੀਂ ਤਾਂ ਬਾਕੀ ਆਪਣੇ ਜਿਹੜੇ ਹੋਰ ਅਮਰੀਕਨਸ ਹੈਗੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਕਹੋ। ਪਰ ਆਈ ਗੈਸ ਉਹਨਾਂ ਦੇ ਵੀ ਜਿਹੜੇ ਡੈਫੀਨੇਟਲੀ ਸੁਣੇ ਜਾਣਗੇ, ਕਿਉਂਕਿ ਬਹੁਤ ਜਿਹੜੇ ਕੈਨੇਡਾ ਦਾ ਟਰੱਕਰ ਜਿਹੜਾ ਆਪਾਂ ਡੈਫੀਨੇਟਲੀ ਅਮਰੀਕਾ ਦੇ ਵਿੱਚ ਆਉਂਦਾ ਹੈ। ਸੋ ਬਿਲਕੁਲ ਜਿੰਨੇ ਵੀ ਕੈਨੇਡੀਅਨ ਟਰੱਕਰ ਵੀਰ ਆ ਜ਼ਰੂਰ ਤੁਸੀਂ ਕਮੈਂਟ ਕਰੋ, ਕਿਉਂਕਿ ਤੁਹਾਡੇ ਤੇ ਸੇਮ ਰੂਲ ਲਾਗੂ ਹੋਣੇ ਆ। ਤੇ ਅੱਜ ਕੱਲ ਸਾਡੇ ਪ੍ਰੈਜ਼ੀਡੈਂਟ ਤੱਤੇ ਬਹੁਤ ਆ। ਇੱਕ ਤਾਂ ਜਿਹੜਾ ਨਾਫਟਾ ਆ ਉਹ ਤੇ ਕੋਈ ਸਿਰੇ ਨਹੀਂ ਗੱਲ ਚੱਲ ਰਹੀ, ਤੇ ਕੱਲ ਫਿਰ ਉਹਨਾਂ ਨੇ ਇਹ ਵੀ ਅਨਾਉਂਸ ਕਰਤਾ ਵੀ ਜੇ ਕੋਈ ਮਰਵਾਨਾ
ਮਰਵਾਨਾ ਯੂਜ਼ ਕਰਦਾ ਹੋਇਆ ਜਾਂ ਮਰਵਾਨਾ ਦਾ ਕੋਈ ਸਟੋਰ ਓਨ ਕਰਦਾ ਹੋਇਆ ਜਾਂ ਮਰਵਾਨਾ ਦੀ ਕੰਪਨੀ 'ਚ ਇਨਵੈਸਟ ਕਰਦਾ ਹੋਇਆ, ਉਹ ਅਸੀਂ ਬਾਰਡਰ ਤੇ ਜਿਹੜੇ ਪੱਕੇ ਹੀ ਕਹਿੰਦੇ ਉਹਨਾਂ ਨੂੰ ਪਰਮਾਨੈਂਟ ਬੈਨ ਕਰ ਦੇਣਾ। ਤੇ ਤੁਹਾਨੂੰ ਪਤਾ ਹੀ ਆ ਵੀ ਜਦੋਂ ਤੁਸੀਂ ਇਮੀਗ੍ਰੇਸ਼ਨ ਆਫਿਸਰ ਕੋਲ ਜਾਂਦੇ ਤੁਸੀਂ ਝੂਠ ਨਹੀਂ ਬੋਲ ਸਕਦੇ, ਝੂਠ ਬੋਲਣ ਦੇ ਕੇਸ ਤੁਹਾਨੂੰ ਪਰਮਾਨੈਂਟ ਉਹ ਬੈਨ ਕਰ ਦਿੰਦੇ। ਜੇ ਉਹਨਾਂ ਦੇ ਕੋਲ ਇੱਕ ਜ਼ਰੂਰ ਰਮਨ ਜੀ ਆਪਾਂ ਬਾਰ-ਬਾਰ ਕਹਿੰਦੇ ਰਹਿੰਦੇ ਆ ਵੀ ਖਾਸ ਕਰਕੇ ਜਿਹੜੇ ਫੇਸਬੁੱਕ ਵਗੈਰਾ ਯੂਜ਼ ਕਰਦੇ ਆ ਧਿਆਨ ਰੱਖਿਆ ਕਰੋ, ਕਿਤੇ ਇਦਾਂ ਨਾ ਹੋਵੇ ਵੀ ਤੁਸੀਂ ਫਿਰ ਫੋਟੋ ਹੋਰ ਖਿਚਾਉਂਦੇ ਹੋਵੋ ਤੇ ਉਹਨਾਂ ਨੂੰ ਜਵਾਬ ਹੋਰ ਦਿੰਦੇ ਹੋਵੋ ਤੇ ਉਹ ਅੱਜ ਕੱਲ੍ਹ ਤੁਹਾਡਾ ਫੋਨ ਸੈੱਲ ਫੋਨ ਮੰਗ ਲੈਂਦੇ ਆ ਤੇ ਉਸੇ ਵੇਲੇ ਸਕੈਨ ਕਰ ਲੈਂਦੇ ਆ। ਉਹ ਅੱਜ ਕੱਲ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਉਹਨਾਂ ਨੇ ਬਕਾਇਦਾ ਰੂਲ ਹੈਗਾ ਹਰਜੋਤ ਸਿੰਘ ਜੀ, ਵੀ ਉਹ ਤੁਹਾਡੇ ਕੋਲ ਮੰਗਦੇ ਆ, ਤੁਹਾਡੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਹੈਂਡਲਸ ਆ ਉਹ ਤੁਹਾਡੇ ਤੋਂ ਮੰਗਦੇ ਨੇ, ਤੁਹਾਨੂੰ ਚੈੱਕ ਕਰਦੇ ਨੇ ਵੀਜ਼ਾ ਦੇਣ ਤੋਂ ਪਹਿਲਾਂ ਵੀ ਤੁਸੀਂ ਕਿੱਦਾਂ ਦੇ ਆ, ਕਿੱਦਾਂ ਦੀਆਂ ਤੁਸੀਂ ਪੋਸਟਾਂ ਪਾ ਰਹੇ ਆ, ਕੀ ਸਰਕਾਰ ਦੇ ਕਿੱਦਾਂ ਦੀਆਂ ਹੈਗੀਆਂ। ਬੇਸਿਕਲੀ ਇਹ ਨਹੀਂ ਪਤਾ ਵੀ ਉਹ ਕੀ ਉਸ ਦੇ ਵਿੱਚ ਚੈੱਕ ਕਰਦੇ ਆ, ਵੀ ਬੇਸਿਕਲੀ ਉਹੀ ਲੱਭਦੇ ਨੇ ਵੀ ਕੋਈ ਝੂਠ ਤਾਂ ਨਹੀਂ ਬੋਲ ਰਿਹਾ ਉਸ ਚੀਜ਼ ਦੇ ਵਿੱਚ, ਵੀ ਸਾਨੂੰ ਕੁਝ ਹੋਰ ਕਹੀ ਜਾਂਦਾ ਹੋਵੇ ਵੀ ਤੇ ਉੱਥੇ ਜਿਹੜੀਆਂ ਆ ਉਹ ਹੋਵੇ ਵੀ ਕਵੇ ਵੀ ਮੈਂ ਡਿਸੇਬਲਡ ਆ ਤੇ ਉੱਥੇ ਮਾਰਦਾ ਪਾਉਂਦਾ ਹੋਵੇ, ਜਿੱਦਾਂ ਕੋਈ ਮਰਵਾਨਾ ਹੀ ਖਾਂਦਾ ਹੋਵੇ ਜਾਂ ਮਰਵਾਨੇ ਦੇ ਸਟੋਰ ਤੇ ਖੜਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਉਹਨੂੰ ਕਮੈਂਟ ਕੀਤਾ ਹੋਵੇ, ਇੱਧਰ ਕੁਝ ਹੋਰ ਕਹਿ ਰਿਹਾ। ਇੱਕ ਚੀਜ਼ ਜਿਹੜੀ ਇਸ ਦੇ ਨਾਲ ਜ਼ਰੂਰ ਹੈਗੀ ਹਰਜੋਤ ਸਿੰਘ ਜੀ, ਸੋਸ਼ਲ ਮੀਡੀਆ ਤੇ ਆਉਣ ਦੇ ਨਾਲ ਚਲੋ ਸਾਰਿਆਂ ਨੂੰ ਸਹੂਲਤ ਹੋਈ ਆ, ਬਹੁਤ ਕੁਝ ਹੋਇਆ, ਇੱਕ ਦੂਜੇ ਦਾ ਪਤਾ ਲੱਗ ਜਾਂਦਾ ਆ, ਪਰ ਨਾਲ ਦੇ ਨਾਲ ਇੱਕ ਚੀਜ਼ ਹੋਰ ਹੈਗੀ ਆ ਹਰਜੋਤ ਸਿੰਘ ਜੀ, ਵੀ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਨਹੀਂ ਪਾਉਣੀ ਚਾਹੀਦੀ। ਆਪਣੀ ਪਰਸਨਲ ਲਾਈਫ, ਆਪਣੀ ਜਿਹੜੀ ਪ੍ਰਾਈਵੇਟ ਲਾਈਫ ਆ ਉਸ ਨੂੰ ਨਿੱਜੀ ਰੱਖੋ, ਉਸ ਨੂੰ ਪ੍ਰਾਈਵੇਟ ਰੱਖੋ। ਇਹ ਨਾ ਦੱਸੋ ਵੀ ਮੈਂ ਇੱਥੇ ਕੀ ਕਰ ਰਿਹਾ, ਉੱਥੇ ਕੀ ਹੋ ਰਿਹਾ ਸੀ, ਇੱਥੇ ਗਏ ਸੀ, ਉੱਥੇ ਗਏ ਸੀ, ਪਰਿਵਾਰ ਵਾਲੇ ਕਿੱਥੇ ਨੇ, ਕਿੱਥੇ ਆ, ਉਹ ਚੀਜ਼ਾਂ ਜਿਹੜੀਆਂ ਹਰ ਇੱਕ ਜਗ੍ਹਾ ਦੇ ਉੱਤੇ ਦੱਸਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੁੰਦੀ। ਆਪਣੇ ਬਾਰੇ ਕੁਛ ਕੁ ਜਿਹੜਾ ਲੁਕਾਇਆ ਉਹ ਰੱਖਣਾ ਜਿਹੜਾ ਆ ਉਹ ਜ਼ਰੂਰੀ ਆ ਤੇ ਉਹ ਚਾਹੀਦਾ ਵੀ ਆ। ਇਕੱਲਾ ਇਹੀ ਨਹੀਂ, ਹੋਰ ਵੀ ਕਈ ਤਰੀਕੇ ਦੀਆਂ ਬਾਅਦ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਉਸ ਦੇ ਕਾਰਨ ਜਿਹੜੀਆਂ ਉਹ ਆ ਜਾਂਦੀਆਂ ਨੇ। ਪਰ ਅੱਜ ਕੱਲ੍ਹ ਤਾਂ ਰਮਨ ਜੀ ਮਾੜੀ ਮਾੜੀ ਲੜਾਈ ਵੀ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਫੇਸਬੁੱਕ ਤੇ ਲਾਈਵ ਹੀ ਚੱਲਦੀ ਹੁੰਦੀ ਆ, ਖਾਸ ਕਰਕੇ ਪੰਥਕ ਮੁੱਦੇ ਤਾਂ ਕਦੇ ਕੋਈ ਲੱਗਾ ਲਾਈਵ ਕਰਨ, ਕਦੇ ਕੋਈ ਕਰਨ ਲੱਗਾ। ਇਹ ਨਹੀਂ ਜੀ ਹਾਂਜੀ ਤਾਂ ਏਦਾਂ ਹੋ ਗਈ ਆ ਜੀ, ਮੇਰੇ ਖਿਆਲ ਮੈਂ ਇੱਕੋ ਗੱਲ ਕਰਦਾ ਕਿ ਅੱਜ ਦੀ ਤਰੀਕ ਦੇ ਵਿੱਚ ਮੇਰੇ ਖਿਆਲ ਲੋਕੀ ਜਿੱਦਾਂ ਨਾ ਮੈਂ ਗੱਲ ਕਰਦਾ ਹੁੰਦਾ ਕਿ ਕੋਈ ਵੀ ਡਿਸੀਜਨ ਆਪਣਾ ਪਰਸਨਲ ਨਹੀਂ ਰਹਿ ਗਿਆ। ਕਿਸੇ ਨੇ ਘਰ ਲੈਣਾ ਆ ਉਹਦਾ ਡਿਸੀਜਨ ਵੀ ਦੂਜੇ ਦੇ ਘਰ ਨੂੰ ਦੇਖ ਕੇ ਹੁੰਦਾ ਹੈ, ਕਿਸੇ ਨੇ ਕਾਰ ਲੈਣੀ ਆ ਉਹ ਵੀ ਦੂਜੇ ਨੂੰ ਦੇਖ ਕੇ ਡਿਸੀਜਨ ਕਰਦਾ ਵੀ ਉਹਨਾਂ ਦੀ ਏਦਾਂ ਦੀ ਆਪਾਂ ਏਦਾਂ ਲਈਏ, ਆਪਣੀ ਲੋੜ ਕੀ ਆਪਾਂ ਉਹ ਨਹੀਂ ਕਰਦੇ। ਤੇ ਹੁਣ ਤੇ ਇੰਨਾ ਜ਼ਿਆਦਾ ਕੰਮ ਵਿਗੜ ਗਿਆ ਵੀ ਰੋਟੀ ਵੀ ਜਿਹੜੀ ਖਾਣੀ ਆ ਉਹ ਵੀ ਸਾਰੇ ਜਣੇ ਆਪਣਾ ਫੂਡ ਪਾ ਦਿੰਦੇ ਉੱਤੇ, ਤੇ ਉਹ ਵੀ ਅਸੀਂ ਦੂਜੇ ਦੀ ਵੇਖ ਕੇ ਖਾਣੇ ਵੀ ਉਹ ਕਿੱਦਾਂ ਨਹੀਂ ਖਾ ਰਿਹਾ, ਚੱਲ ਅੱਜ ਵੀ ਆਪਾਂ ਵੀ ਇਹੋ ਜਿਹੇ ਰੈਸਟੋਰੈਂਟ ਤੇ ਚੱਲਦੇ ਆ। ਕਈ ਉਹਦੇ ਵਿੱਚ ਅਕਾਊਂਟ 'ਚ $4-5 ਹੋਣ ਫਿਰ ਵੇਖੋਗੇ ਤਾਂ ਨਹੀਂ ਅਕਾਊਂਟ 'ਚ $4-5 ਵੀ ਨਾ ਹੋਣ ਭਾਵੇਂ। ਮੇਰੀ ਕਈ ਵਾਰੀ ਹੈਰਾਨੀ ਇਹ ਹੁੰਦੀ ਵੀ ਮੇਰੇ ਵਰਗਾ ਮਾਤੜ ਕੋਈ ਘਰ ਬੈਠਾ ਉਦਾਂ ਹੀ ਫੋਟੋ ਪਾ ਜਾਂਦਾ ਮੈਂ ਆਹ ਖਾ ਰਿਹਾ, ਤੇ ਦੂਜੇ ਉਦਾਂ ਹੀ ਰੈਸਟੋਰੈਂਟ 'ਚ ਤੁਰੇ ਹੁੰਦੇ ਉਹ ਖਾਣ ਵੀ ਆਹ ਵੀ ਖਾਣ ਗਿਆ ਆ, ਤੇ ਬਾਕੀ ਦੀ ਐਵੇਂ ਦੌੜ ਦਵਾਈ ਰੱਖੋ। ਵਿਕੇਸ਼ਨਾਂ ਵੀ ਲੋਕੀ ਜਿਹੜੀਆਂ ਉਹ ਦੱਸ ਦਿੰਦੇ ਵੀ ਭਾਈ ਇੱਥੇ ਮੈਂ ਵਿਕੇਸ਼ਨ, ਔਰ ਇਹ ਖਾਸ ਕਰਕੇ ਹੁਣੇ ਮੈਂ ਇੱਕ ਆਪਣੇ ਚੈਨਲ ਤੇ ਨਿਊਜ਼ ਸੁਣ ਰਿਹਾ ਸੀ, ਇੰਗਲਿਸ਼ ਚੈਨਲ ਤੇ ਵੀ ਉਹਦੇ ਵਿੱਚ ਬਹੁਤ ਘਰ ਜਿਹੜੇ ਮਿਡ ਵੈਸਟ ਦੇ ਵਿੱਚ ਆ ਤੇ ਈਸਟ ਕੋਸਟ ਤੇ ਆ, ਉੱਥੇ ਬਹੁਤ ਰੋਬਰੀਜ਼ ਐਸੀਆਂ ਹੋਈਆਂ ਕਿ ਜਿੱਥੇ ਇਹ ਸੋਸ਼ਲ ਮੀਡੀਆ ਤੇ ਉਹਨਾਂ ਨੇ ਪੋਸਟ ਕੀਤਾ। ਔਰ ਖਾਸ ਕਰਕੇ ਕੀ ਹੋਇਆ ਕਿ ਇੱਕ ਪੁਲਿਸ ਵਾਲਾ ਜਿਹੜਾ ਸੀਗਾ ਉਹਨਾਂ ਨੇ ਇੱਕ ਟਰੈਪ ਰੱਖਿਆ, ਔਰ ਉਹਨਾਂ ਨੇ ਕੀ ਕੀਤਾ ਕਿ ਇੱਕ ਪੁਲਿਸ ਵਾਲੇ ਨੂੰ ਜਿਹੜਾ ਸੀ ਉਹਦਾ ਉੱਤੇ ਪੋਸਟ ਕੀਤਾ ਵੀ ਮੈਂ ਛੁੱਟੀਆਂ ਤੇ ਜਾ ਰਿਹਾ ਵੀਕ ਦੀਆਂ, ਤੇ ਮੈਂ ਇੱਧਰ ਜਾਣਾ, ਮੈਂ ਇੱਧਰ ਆਉਣਾ, ਮੈਂ ਇਸ ਕੰਟਰੀ ਚੱਲਿਆ ਇੱਥੇ। ਤੇ ਉਹ ਉਹਨਾਂ ਨੇ ਪਰਪਸਲੀ ਕੀਤਾ, ਤੇ ਪਰਪਸਲੀ ਕਰਨ ਤੋਂ ਬਾਅਦ ਉਹ ਪੁਲਿਸ ਵਾਲਾ ਜਿਹੜਾ ਸੀਗਾ ਉਹ ਉਹਨਾਂ ਨੇ 2 ਦਿਨ ਦੇਖਿਆ, ਵਾਚ ਕਰਦੇ ਸੀ ਘਰ ਨੂੰ, ਤੇ ਉਹ ਭਾਈ ਆ ਗਏ ਆਪਣਾ ਸਾਜੋ ਸਮਾਨ ਲੈ ਕੇ, ਆਪਣਾ ਮੂਵਰ ਟਰੱਕ ਲੈ ਕੇ, ਤੇ ਉਹ ਮੂਵਰ ਟਰੱਕ ਲੈ ਕੇ ਆ ਗਏ ਤੇ ਉਹ ਲੋਡ ਕਰਨ ਲੱਗ ਗਏ। ਤੇ ਪੁਲਿਸ ਵਾਲਾ ਵੀ ਆ ਗਿਆ ਉੱਥੇ ਆਪਣੀ ਗੱਡੀ ਲੈ ਕੇ ਪੁਲਿਸ ਵਾਲੀ, ਤੇ ਉਹ ਕਹਿੰਦਾ ਵੀ ਹਾਊ ਯੂ ਗਾਇਜ਼ ਡੂਇੰਗ, ਕਹਿੰਦੇ ਵੀ ਅਸੀਂ ਵੀ ਆਰ ਡੂਇੰਗ ਗੁੱਡ, ਕਹਿੰਦੇ ਵੀ ਆਰ ਯੂ ਗਾਇਜ਼ ਮੂਵਿੰਗ, ਕਹਿੰਦਾ ਵੀ ਹਾਂ ਵੀ ਆਰ ਮੂਵਿੰਗ, ਵੀ ਅਸੀਂ ਤਾਂ ਦੂਜੇ ਸ਼ਹਿਰ ਚੱਲੇ ਆ। ਤੇ ਕਹਿੰਦਾ ਚੱਲ ਮੈਂ ਇੱਥੇ ਖੜ ਜਾਂਦਾ ਉਨੀ ਦੇਰ, ਵੀ ਜਿੰਨੀ ਦੇਰ ਤੁਸੀਂ ਲੱਦ ਨਹੀਂ ਲੈਂਦੇ ਵੀ ਇੱਥੇ ਟ੍ਰੈਫਿਕ ਦਾ ਜਿਹੜੀ ਕੰਟਰੋਲ ਕਰ ਲੈਣਾ, ਵੀ ਗੱਡੀਆਂ ਗੁੱਡੀਆਂ ਦੇਖ ਲੈਣਾ ਮੈਂ। ਕਹਿੰਦੇ ਠੀਕ ਆ। ਉਹ ਪੁਲਿਸ ਵਾਲਾ ਉਹਦਾ ਹੀ ਘਰ ਉਹ ਲਾਗੇ ਖੜਾ ਰਿਹਾ, ਉਹ ਲਾਗੇ ਲੋਡ ਕਰਦੇ ਰਹੇ, ਤੇ ਉਹ ਜਦੋਂ ਉਹਨਾਂ ਨੇ ਫੁੱਲੀ ਲੋਡ ਕਰ ਲਿਆ ਟਰੱਕ, ਤੇ ਪੁਲਿਸ ਵਾਲੇ ਨੇ ਫਿਰ ਉਹਨਾਂ ਨੂੰ ਦੱਸਿਆ ਵੀ ਭਾਈ ਹੁਣ ਤੁਸੀਂ ਅੰਡਰ ਅਰੈਸਟ ਹੈਗੇ ਆ, ਵੀ ਆਹ ਜਿਹੜਾ ਘਰ ਆ ਮੇਰਾ ਹੀ ਆ ਤੇ ਮੈਂ ਹੀ ਇੱਥੇ ਰਹਿਣਾ ਆ। ਸੋ ਇਹ ਇੱਥੋਂ ਤੱਕ ਵੀ ਜਿਹੜੀਆਂ ਕੰਮ ਆ ਜਿਹੜੇ ਹੋ ਰਹੇ ਆ, ਔਰ ਪਲੀਜ਼ ਇਹ ਚੀਜ਼ ਨੂੰ ਬੜਾ ਨਾ ਥੋੜਾ ਜਿਹਾ ਕੰਟਰੋਲ ਕਰੋ ਇਸ ਚੀਜ਼ ਨੂੰ, ਕਿ ਜੇ ਤੁਸੀਂ ਕੋਈ ਵੀ ਕੰਮ ਕਰਦੇ ਆ ਪਰਸਨਲ ਲਾਈਫ ਜਿਹੜੀ ਆ, ਆਪਾਂ ਉੱਦਾਂ ਦਾ ਸਾਰੀ ਦਿਨ ਆਪਾਂ ਰੌਲਾ ਪਾਉਂਦੇ ਆ, ਗੌਰਮੈਂਟ ਕੋਈ ਮਾੜੀ ਜਿਹੀ ਗੱਲ ਕਰ ਲਵੇ, ਕੋਈ ਹੋਰ ਕਰ ਲਵੇ, ਕਿ ਪ੍ਰਾਈਵੇਸੀ ਇਸ਼ੂ ਆ। ਮੈਂ ਤਾਂ ਹੈਰਾਨ ਹੁੰਦਾ ਕਿ ਆਪਣੀਆਂ ਫੈਮਲੀਆਂ ਦੇ ਵਿੱਚ ਵੀ ਨਿਆਣੇ ਜਿਹੜੇ ਇਹ ਤੁਹਾਨੂੰ ਐ ਕਹਿਣਗੇ ਉਹ ਦੈਟਸ ਮਾਈ ਪ੍ਰਾਈਵੇਸੀ,
ਹਨਾ ਕਿ ਮੈਨੂੰ ਵੀ ਪ੍ਰਾਈਵੇਸੀ ਚਾਹੀਦੀ ਆ। ਉਹ ਪ੍ਰਾਈਵੇਸੀ ਤੁਹਾਡੀ ਗਈ ਪਹਾੜ ਦੇ ਵਿੱਚ, ਉੱਥੇ ਫੇਸਬੁੱਕ ਤੇ ਇੰਸਟਾਗ੍ਰਾਮ ਟਵਿੱਟਰ ਇੱਥੇ ਜਾ ਕੇ ਤਾਂ ਤੁਸੀਂ ਆਪਣੀ ਪ੍ਰਾਈਵੇਸੀ ਸਾਰੀ ਲੋਕਾਂ ਦੀ ਦੁਨੀਆ ਦੇ ਸਾਹਮਣੇ ਰੱਖ ਦਿੰਦੇ ਤੇ ਉੱਦਾਂ ਪ੍ਰਾਈਵੇਸੀ ਤੁਹਾਨੂੰ ਕੀ ਚਾਹੀਦੀ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਕਾਫੀ ਧਿਆਨ ਦਿਓ। ਜਿਹੜੀ ਸੋਸ਼ਲ ਮੀਡੀਆ ਇਹਨੂੰ ਬੜਾ ਸੈਂਸਿਬਲੀ ਯੂਜ਼ ਕਰੋ। ਕੋਈ ਪ੍ਰਾਈਵੇਟ ਆਪਣੀ ਤੁਹਾਡੀ ਪਰਸਨਲ ਚੀਜ਼ ਹੈਗੀ ਆ, ਪਰਸਨਲ ਫੈਮਿਲੀ ਦੀ ਹੈਗੀ ਆ, ਤੁਸੀਂ ਪਲੀਜ਼ ਉਹਨੂੰ ਕੋਸ਼ਿਸ਼ ਕਰੋ ਕਿ ਨਾ ਸ਼ੇਅਰ ਕਰੋ। ਔਰ ਲੋਕੀ ਕਈ ਵਾਰੀ ਇਹ ਹੁੰਦਾ, ਕਈ ਲੋਕੀ ਹੈਗੇ ਜਿਹੜੇ ਕਿ ਇੱਕ ਕਲੋਜ਼ ਗਰੁੱਪ ਬਣਾ ਕੇ ਰੱਖਦੇ ਆ ਆਪਣਾ, ਬਿਲਕੁਲ ਫੈਮਿਲੀ ਐਂਡ ਫਰੈਂਡਸ ਹੁੰਦੇ ਆ, ਉਹਨਾਂ ਦੀਆਂ ਜਿਹੜੀਆਂ ਉਹ ਬਹੁਤ ਕੰਟਰੋਲ ਰੱਖਦੇ ਆ ਕਿ ਜਿਹੜੀ ਕੌਣ ਉਹਨਾਂ ਦੀ ਪੋਸਟ ਦੇਖ ਸਕਦਾ ਕੌਣ ਨਹੀਂ। ਦੈਟਸ ਫਾਈਨ, ਉੱਥੇ ਠੀਕ ਆ। ਪਰ ਹੁਣ ਕਈ ਤੇ ਲੋਕੀ ਮੇਰੇ ਵਰਗੇ ਜਿਹੜੇ ਆ ਉਹ ਕਹਿੰਦੇ ਵੀ ਮੇਰਾ 5000 ਫਰੈਂਡ ਹੋਵੇ, ਫਟਾਫਟ ਹਰ ਇੱਕ ਨੂੰ ਸਾਈਨ ਕਰੀ ਜਾਣਾ, ਹਰ ਇੱਕ ਨੂੰ ਸਾਈਨ ਕਰੀ ਜਾਣਾ, ਤੇ ਪਤਾ ਹੀ ਨਹੀਂ ਹੁੰਦਾ ਵੀ ਕੌਣ ਆ, ਕਿੱਥੇ ਆ, ਕੀ ਆ। ਤੇ ਆਈ ਥਿੰਕ ਬੜਾ ਸੰਜਮ ਦੇ ਨਾਲ ਵਰਤਣ ਦੀ ਜ਼ਰੂਰਤ ਹੈ। ਬਿਲਕੁਲ ਬਿਲਕੁਲ ਖਤਰਨਾਕ। ਤੇ ਅਗਲੀ ਖਬਰ ਵੱਲ ਚਲੀਏ ਆਪਾਂ ਰਮਨ ਜੀ। ਜਿਹੜੇ ਟਰੱਕਿੰਗ ਦੇ ਨਾਲ ਕਹਿੰਦੇ ਵੀ ਜਿਹੜੀ ਜੌਬ ਗਰੋਥ ਆ ਉਹ ਕਾਫੀ ਜ਼ਿਆਦਾ ਹੋਈ ਆ ਪਿਛਲੇ ਮਹੀਨਿਆਂ ਦੇ ਵਿੱਚ ਟਰੱਕਿੰਗ ਦੇ ਵਿੱਚ। ਬਿਲਕੁਲ ਜੀ, ਇਹ ਜਿਹੜੀ ਜੌਬ ਗਰੋਥ ਹੈਗੀ ਆ ਆਲਮੋਸਟ 20,000 ਤੋਂ ਉੱਤੇ ਜੌਬ ਜਿਹੜੀਆਂ ਆ ਟਰੱਕਿੰਗ ਸੈਕਟਰ ਦੇ ਵਿੱਚ ਗੇਨਡ ਹੋਈਆਂ ਆ, ਜਿਹਦੇ ਵਿੱਚ ਕਿ ਅਗਸਤ ਦੇ ਵਿੱਚ 5700 ਜੌਬਾਂ ਹੈਗੀਆਂ, 1400 ਜੁਲਾਈ ਦੇ ਵਿੱਚ, ਜੂਨ ਦੇ ਵਿੱਚ 1500। ਸੋ ਇਹ ਜਿਹੜੀਆਂ ਅੱਜ ਤੱਕ ਦੀਆਂ ਇਹ ਕਾਫੀ ਇੰਟਰਸਟਿੰਗ ਜਿਹੜੇ ਹੈਗੇ ਆ ਕਿ ਜਿਹੜੀਆਂ ਜੌਬ ਗਰੋਥ ਹੈਗੀ ਆ ਟਰੱਕਿੰਗ ਦੇ ਏਰੀਏ ਦੇ ਵਿੱਚ ਇਹ ਬੜੀ ਅਗਰੈਸਿਵਲੀ ਹੋ ਰਹੀ ਆ। ਔਰ ਜਿਵੇਂ ਕਿ ਆਪਾਂ ਜਾਣਦੇ ਹੈਗੇ ਕਿ ਟਰੱਕਿੰਗ ਦੇ ਵਿੱਚ ਇਸ ਵੇਲੇ ਡਰਾਈਵਰਸ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ। ਔਰ ਮੇਰੇ ਖਿਆਲ ਦੇ ਵਿੱਚ ਜੇ ਗੱਲ ਕਰੀਏ ਚੰਗੇ ਡਰਾਈਵਰ ਦੀ ਬਹੁਤ ਲੋੜ ਹੈਗੀ ਆ। ਤੇ ਅਸੀਂ ਰਾਤੀ ਸਾਡੀ ਇੰਸ਼ੋਰੈਂਸ ਕੰਪਨੀ ਹੈਗੀ ਇੱਥੇ ਸਾਡੇ ਨੈਪਟਾ ਦੇ ਨਾਲ, ਉਹਨਾਂ ਦੀ ਹੈਲਥ ਇੰਸ਼ੋਰੈਂਸ ਦੀ ਗੱਲਬਾਤ ਚੱਲ ਰਹੀ ਸੀਗੀ। ਰਾਤੀ ਅਸੀਂ ਮੀਟਿੰਗ ਦੇ ਵਿੱਚ ਸੀ ਉਹਨਾਂ ਦੇ ਨਾਲ, ਤੇ ਉਹ ਜਦੋਂ ਅਸੀਂ ਗੱਲ ਕੀਤੀ ਤੇ ਉਹ ਇਹੋ ਹੀ ਡਰਾਈਵਰ ਹਾਇਰਿੰਗ ਦੀ ਗੱਲ ਚੱਲ ਪਈ। ਤੇ ਉਹਨਾਂ ਨੇ ਵੀ ਇਹ ਗੱਲ ਦੱਸੀ ਕਿ ਕਿਸੇ ਕੰਪਨੀ ਨੇ ਡਰਾਈਵਰ ਹਾਇਰਿੰਗ ਲਈ ਕੀਤੇ ਤੇ ਉਹਨਾਂ ਕੋਲ 20 ਐਪਲੀਕੇਸ਼ਨਾਂ ਆਈਆਂ, ਤੇ 20 ਐਪਲੀਕੇਸ਼ਨਾਂ ਦੇ ਵਿੱਚ ਜਦੋਂ ਉਹਨਾਂ ਨੇ ਡਰੱਗ ਟੈਸਟ ਸਾਰਾ ਕੁਛ ਕਰਵਾਇਆ ਤੇ ਸਿਰਫ ਉਹ 'ਚੋਂ ਇੱਕ ਪਾਸ ਹੋ ਸਕਿਆ, 19 ਫੇਲ ਹੋ ਗਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੌਬ ਗਰੋਥ ਤਾਂ ਬਹੁਤ ਜ਼ਿਆਦਾ ਹੈ, ਪਰ ਡਰਾਈਵਰ ਸੈਕਸ਼ਨ ਦੇ ਵਿੱਚ ਬੜਾ ਪ੍ਰੋਬਲਮ ਆ ਰਹੀ ਹੈ ਕਿ ਉੱਥੇ ਜਿਹੜੀ ਆ ਇਹ ਜਿਹੜਾ ਰੈਕਡ ਹੈਗਾ, ਬੈਕ ਜਿਹੜੇ ਰੈਕਡ ਹੈਗੇ ਉਹ ਕਾਫੀ ਖਰਾਬ ਆ ਰਹੇ ਆ। ਪਰ ਅਗੇਨ ਜਿਹੜੀ ਜੌਬ ਗਰੋਥ ਹੈਗੀ ਆ ਉਹ ਡੈਫੀਨੇਟਲੀ ਪਿਛਲੇ 3-4 ਮਹੀਨਿਆਂ ਦੇ ਵਿੱਚ ਜਿਹੜੀ ਆ ਟਰੱਕਿੰਗ ਸੈਕਟਰ ਦੇ ਵਿੱਚ ਆ ਬੜੀ ਐਕਸੈਪਸ਼ਨਲ ਹੋਈ ਆ। ਔਰ ਈਵਨ ਜਿਹੜੇ ਇਸ ਵੇਲੇ ਨਵੇਂ ਟਰੱਕਾਂ ਦੇ ਆਰਡਰਸ ਵੀ ਹੈਗੇ ਆ, ਉਹ ਵੀ ਪਿਛਲੇ 2 ਮਹੀਨਿਆਂ ਦੇ ਵਿੱਚ ਉਹਨਾਂ ਨੇ ਬਹੁਤ ਜਿਹੜੇ ਲੰਮੇ ਰੈਕਡਸ ਜਿਹੜੇ ਬ੍ਰੇਕ ਕੀਤੇ ਆ, ਜਿਹੜੇ ਨਵੇਂ ਟਰੱਕਸ ਦੇ ਆਰਡਰ ਹੈਗੇ ਆ। ਔਰ ਇਸ ਵੇਲੇ ਪ੍ਰੀਟੀ ਮਚ ਸਾਰੇ ਜਿਹੜੇ ਟਰੱਕ ਡੀਲਰਸ ਆ, ਟ੍ਰੇਲਰ ਡੀਲਰਸ ਆ, ਉਹ ਇਸ ਸਾਲ ਵਾਸਤੇ ਤੇ ਅਗਲੇ ਸਾਲ ਦੇ ਫਸਟ ਕੁਆਰਟਰ ਵਾਸਤੇ ਸੋਲਡ ਆਊਟ ਹੈਗੇ ਆ ਪ੍ਰੀਟੀ ਮਚ ਨਵੇਂ ਟਰੱਕ ਟ੍ਰੇਲਰ ਜਿਹੜੇ ਆ। ਔਰ ਉਸ ਤੋਂ ਬਾਅਦ ਇਹ ਵੀ ਗੱਲ ਹੈਗੀ ਆ ਕਿ ਨਵੇਂ ਟਰੱਕ ਐਂਡ ਟ੍ਰੇਲਰ ਦੋਨਾਂ ਦੇ ਰੇਟਸ ਜਿਹੜੇ ਆ ਉਹ 3-3, 4-4 ਹਜ਼ਾਰ ਡਾਲਰ ਜੰਪ ਹੋਏ ਆ, ਅਪ ਹੋਏ ਆ। ਸਪਲਾਈ ਐਂਡ ਡਿਮਾਂਡ ਦੇ ਵਿੱਚ ਆਪਾਂ ਮੰਨਦੇ ਹਾਂ ਇਸ ਚੀਜ਼ ਨੂੰ ਵੀ, ਸਪਲਾਈ ਐਂਡ ਡਿਮਾਂਡ ਦੇ ਵਿੱਚ ਇਹ ਚੀਜ਼ ਹੋ ਜਾਂਦੀ ਆ, ਪ੍ਰਾਈਸਿਸ ਵੱਧ ਜਾਂਦੀਆਂ ਜਦੋਂ ਦੀ ਸਪਲਾਈ ਡਿਮਾਂਡ ਜ਼ਿਆਦੀ ਆ। ਪਰ ਕੁਛ ਇੱਕ ਜਿਹੜੇ ਟੈਰਿਫ ਦੇ ਹੈਗੇ ਆ ਅਸਰ ਉਹ ਵੀ ਦੇਖਣ ਨੂੰ ਮਿਲ ਰਹੇ ਆ ਕਿ ਜਿਹੜੀਆਂ ਸਟੀਲ ਪ੍ਰਾਈਸਿਸ ਜਿਹੜੀਆਂ ਅਪ ਗਈਆਂ ਆ, ਉਹਦੇ ਨਾਲ ਜਿਹੜੀ ਟ੍ਰੇਲਰ ਦੀ ਪ੍ਰਾਈਸ ਹੈਗੀ ਆ ਉਹ ਵੀ 4,000 ਡਾਲਰ ਦੇ ਨਾਲ ਅਪ ਚਲੀ ਗਈ ਆ। ਜੀ। ਸੋ ਜੇ ਚੰਗੇ ਡਰਾਈਵਰ ਦੀ ਗੱਲ ਕਰਦੇ ਜਾਈਏ, ਜਿਹੜੀ ਵਾਲਮਾਰਟ ਕੰਪਨੀ ਆ, ਵਾਲਮਾਰਟ ਕੰਪਨੀ ਦੇ ਕੋਲ 6500 ਟਰੱਕਾਂ ਦਾ ਫਲੀਟ ਹੈਗਾ ਆ, ਤੇ ਉਹਨਾਂ ਨੂੰ ਕਹਿੰਦੇ ਪਈ ਬਹੁਤ ਜ਼ਿਆਦਾ ਟਰੱਕਰਸ ਦੀ ਜ਼ਰੂਰਤ ਹੈਗੀ ਆ, ਟਰੱਕ ਡਰਾਈਵਰਸ ਦੀ। ਤੇ ਉਹਦੇ ਵਿੱਚ ਉਹਨਾਂ ਨੇ 30 ਮਹੀਨੇ ਦਾ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਆ, ਉਹ ਕਹਿੰਦੇ ਵੀ 86,000 ਡਾਲਰ ਤੱਕ ਆਪਾਂ ਤਨਖਾਹ ਦੇਵਾਂਗੇ ਤੇ 1500 ਡਾਲਰ ਸਾਈਨ ਅਪ ਬੋਨਸ ਹੋਊਗਾ। ਤੇ ਐਵਰੇਜ ਏਜ ਜਿਹੜੀ ਟਰੱਕਰ ਦੀ ਆ ਵਾਲਮਾਰਟ ਦੀ 55 ਸਾਲ ਆ। ਸੋ ਜਿਨ੍ਹਾਂ ਦਾ 2.5 ਸਾਲ ਦਾ ਐਕਸਪੀਰੀਅੰਸ ਆ ਉਹ ਵਾਲਮਾਰਟ ਦੇ ਵਿੱਚ 86,000 ਡਾਲਰ ਪਰ ਈਅਰ ਦੇ ਹਿਸਾਬ ਨਾਲ ਜੌਬ ਕਰ ਸਕਦਾ ਹੈ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਤੇ ਰਮਨ ਜੀ ਗੱਲ ਕਰਦੇ, ਕਹਿੰਦੇ ਜਿਹੜੇ FMCSA ਸੋਚ ਰਹੇ ਆ ਵੀ 2019-2020 ਦੇ ਵਿੱਚ ਜਿਹੜੀਆਂ UCR ਆ, ਯੂਨੀਫਾਈਡ ਕੈਰੀਅਰ ਰਜਿਸਟ੍ਰੇਸ਼ਨ ਫੀਸ ਆ, ਉਹ ਘਟਾਉਣਗੇ। ਬਿਲਕੁਲ ਜੀ, ਇਹ ਕਾਫੀ ਚਰਚਾ ਦੇ ਵਿੱਚ ਸੀਗਾ ਕਿਉਂਕਿ ਜਿਹੜੀਆਂ ਫੀਸ ਸੀਗੀਆਂ ਇਹ ਓਵਰ ਲੈ ਲਈਆਂ ਗਈਆਂ ਸੀਗੀਆਂ। ਜਿਹੜੀ ਇੰਡੀਆਨਾ ਸਟੇਟ ਹੈਗੀ ਆ ਉਹ ਕਲੈਕਟ ਕਰਦੀ ਹੈ ਇਹ ਫੀਸ ਸਾਰੀਆਂ ਬਾਕੀ ਸਟੇਟਾਂ ਵਾਸਤੇ, ਤੇ ਅਨਫੋਰਚੂਨੇਟਲੀ ਉਹ ਜਿਹੜੇ ਸੀਗੇ ਫੀਸ ਜਿਹੜੀਆਂ ਸੀਗੀਆਂ ਉਹ ਕਾਫੀ ਵੱਧ ਲਈਆਂ ਗਈਆਂ ਕਾਫੀ ਸਾਲਾਂ ਤੱਕ। ਸੋ ਉਹ ਜਿਹੜੀ ਫੀਸ ਵੱਧ ਲਈ ਗਈ ਆ ਉਹ ਹੁਣ FMCSA ਪ੍ਰਪੋਜ਼ ਕਰ ਰਹੀ ਹੈ ਕਿ 2019 ਦੇ ਲਈ ਜਿਹੜੀ ਫੀਸ ਆ ਉਹ ਘਟਾ ਕੇ $63 ਕਰਤੀ ਜਾਵੇ ਇੱਕ ਟਰੱਕ ਵਾਸਤੇ, ਜਿਹੜੀ ਕਿ $10 ਲੈਸ ਹੈਗੀ ਆ
ਰੈਗੂਲਰ ਜਿਹੜੀ ਪ੍ਰਾਈਸ ਤੋਂ। ਤੇ ਪ੍ਰਪੋਜ਼ ਜਿਹੜਾ ਕੀਤਾ ਉਹਨਾਂ ਨੇ ਕੀਤਾ ਕਿ ਜੇ ਇੱਕ ਟਰੱਕ ਜਾਂ 2 ਟਰੱਕ ਤੱਕ ਜਿਹੜੀ ਹੈਗੀ ਉਹਦੇ 63 ਆ, 3 ਤੋਂ 5 ਟਰੱਕ ਵਾਲੇ ਦੀ 187, 6 ਤੋਂ 20 ਟਰੱਕਾਂ ਵਾਲਿਆਂ ਦੀ 372, 21 ਤੋਂ 100 ਟਰੱਕਾਂ ਵਾਲਿਆਂ ਦੀ 1299, 101 ਤੋਂ 1000 ਟਰੱਕ ਵਾਲਿਆਂ ਦੀ 6190 ਤੇ 1001 ਟਰੱਕ ਤੋਂ ਜਿਹੜੇ ਉੱਤੇ ਆ ਉਹਨਾਂ ਦੀ ਆਪਣੀ ਹੈਗੀ ਆ 60,441। ਸੋ ਇਹ ਜਿਹੜੇ ਫੀਸ ਹੈਗੀ ਆ ਇਹ ਉਹਨਾਂ ਨੇ ਪ੍ਰਪੋਜ਼ ਕੀਤੀ ਆ ਕਿ ਨੈਕਸਟ ਜਿਹੜਾ 2019 ਹੈਗਾ ਉਹਦੇ ਵਿੱਚ ਇਹ ਜਿਹੜੀ ਆ ਫੀਸ, ਇਹ ਚਾਰਜ ਜਿਹੜੇ ਆ ਇਹ ਪ੍ਰਪੋਜ਼ ਤੇ ਆਏ ਆ। ਸੋ ਹੋਪਫੁਲੀ ਜਿਹੜੇ ਆ ਥੋੜਾ ਬਹੁਤ ਜ਼ਿਆਦਾ ਤਾਂ ਨਹੀਂ ਹੈਗਾ ਪਰ ਡੈਫੀਨੇਟਲੀ। ਔਰ ਇੰਟਰਸਟਿੰਗ ਗੱਲ ਇਹ ਹੈਗੀ ਆ ਇਹਦੇ ਵਿੱਚ ਦੇਖਣ ਵਾਲੀ ਕਿ ਦੇਖੋ ਇਸ ਕੰਟਰੀ ਦੇ ਵਿੱਚ ਇੱਦਾਂ ਦੇ ਮਸਲੇ ਵੀ ਆਉਂਦੇ ਆ ਜਿੱਥੇ ਕਿ ਜੇ ਉਹਨਾਂ ਕੋਲ ਗਲਤੀ ਨਾਲ ਚਾਰਜ ਕਰ ਹੋ ਗਿਆ ਜਾਂ ਗਲਤੀ ਨਾਲ ਜਾਂ ਕਿਸੇ ਇੰਟੈਂਸ਼ਨਲੀ ਚਾਰਜ ਕਰ ਹੋ ਗਿਆ ਤੇ ਐਟਲੀਸਟ ਉਹ ਰੈਕਗਨਾਈਜ਼ ਕਰਕੇ ਤੇ ਉਹਨੂੰ ਕੰਪਨਸੇਟ ਬੈਕ ਕਰਦੇ ਆ। ਸੋ ਇਹ ਚੀਜ਼ ਬੜੀ ਵਧੀਆ ਮਤਲਬ ਕਿ ਮੈਨੂੰ ਲੱਗੀ ਕਿ ਜਿਹੜੀ ਆ ਚਲੋ ਐਟਲੀਸਟ ਚਾਹੇ 20 ਇੱਕ ਟਰੱਕ ਵਾਲੇ ਨੂੰ $20 ਸਾਲ ਦਾ ਹੀ ਆ ਪਰ ਡੈਫੀਨੇਟਲੀ ਦੇਅਰ ਇਜ਼ ਸਮਥਿੰਗ ਕਿ ਕੋਈ ਨਾ ਕੋਈ ਹੈਲਡ ਅਕਾਊਂਟੇਬਲ ਜ਼ਰੂਰ ਹੈਗਾ ਕਿ ਜੇ ਜਿਹੜੀ ਆ ਇਹ ਕੀਤੀ ਜਿਹਦੇ ਕੋਲ ਵੀ ਗਲਤੀ ਹੋਈ ਆ ਜਾਂ ਜਾਣ ਬੁੱਝ ਕੇ ਹੋਇਆ ਜਾਂ ਅਚਨਚੇਤ ਹੋਇਆ ਵੀ ਤੁਹਾਡੇ ਪੈਸੇ ਜਿਹੜੇ ਗਏ ਆ ਉਹ ਇੱਕ ਹਿਸਾਬ ਨਾਲ ਤੁਹਾਨੂੰ ਵਾਪਸ ਕਰਨ ਦੀ ਉਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੁੰਦੀਆਂ ਜਾਂ ਅਗਲੀ ਵਾਰੀ ਘੱਟ ਲਏ ਜਾਂਦੇ ਨੇ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਰਜੋਤ ਸਿੰਘ ਜੀ ਕਹਿੰਦੇ ਵੀ ਊਬਰ ਵਾਲੇ ਇਸ ਟਾਈਮ ਬੜੀ ਸ਼ਿੱਦਤ ਦੇ ਨਾਲ ਜਿਹੜੀ ਲੱਗੇ ਹੋਏ ਨੇ ਤੇ ਟੋਰਾਂਟੋ ਦੀ ਜਿਹੜੀ ਡਰਾਈਵਰਲੈਸ ਕਾਰ ਹੱਬ ਆ ਉਹਦੇ ਵਿੱਚ $150 ਮਿਲੀਅਨ ਤੋਂ ਵੱਧ ਦੀ ਇਨਵੈਸਟਮੈਂਟ ਜਿਹੜੀ ਉਹ ਕਰਨ ਜਾ ਰਹੇ ਆ। ਜੀ ਬਿਲਕੁਲ ਹਾਂਜੀ ਭਾਜੀ ਜੀ ਬਿਲਕੁਲ। ਕਹਿੰਦੇ ਵੀ 500 ਦੇ ਕਰੀਬ ਉਹਨਾਂ ਨੇ ਜਿਹੜੇ EMPLOYEE ਆ ਉੱਥੇ ਹਾਇਰ ਕਰਨੇ ਹੈਗੇ ਆ ਟੋਰਾਂਟੋ ਦੇ ਵਿੱਚ। ਨੈਕਸਟ ਈਅਰ ਤੋਂ ਉਹ ਜਿਹੜਾ ਆਪਣਾ ਪਲਾਂਟ ਆ ਉੱਥੇ ਸ਼ੁਰੂ ਕਰਨ ਜਾ ਰਹੇ ਹੈਗੇ ਆ। ਬਿਲਕੁਲ ਜੀ ਰਮਨ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਇਹਦੇ ਬਾਰੇ? ਹਾਂਜੀ ਨਹੀਂ ਮੈਂ ਇਹੋ ਹੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਡਰਾਈਵਰਲੈਸ ਕਾਰਾਂ ਦਾ ਮੌਸਮ ਹੈਗਾ ਆ ਇਹ ਕਾਫੀ ਹੱਦ ਤੱਕ ਇਸ ਵੇਲੇ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਪਲੇਗ ਦੀ ਬਿਮਾਰੀ ਵਾਂਗੂ ਹਰ ਥਾਂ ਫੈਲ ਰਿਹਾ ਜੀ। ਸੋ ਇਹ ਜਿਵੇਂ ਹੁਣ ਜਿਹੜਾ ਵੋਲਵੋ ਟਰੱਕਸ ਹੈਗੇ ਆ ਉਹਨਾਂ ਨੇ ਵੀ ਪਿਛਲੇ ਵੀਕ ਦੇ ਵਿੱਚ ਆਪਣਾ ਜਿਹੜਾ ਆਟੋਨਮਸ ਟਰੱਕ ਹੈਗਾ ਆ ਵੈਰਾ ਉਹਦਾ ਨਾਂ ਰੱਖਿਆ ਉਹਨਾਂ ਨੇ ਲਾਂਚ ਕੀਤਾ ਜਿਹਦੀ ਕਿ ਬੜੀ ਸਲੀਕ ਜੀ ਇਮੇਜ ਬਣਾਈ ਹੈ ਉਹਨਾਂ ਨੇ। ਕੈਬ ਹੀ ਹੈ ਨਹੀਂ ਉਹਦੇ ਵਿੱਚ, ਸੋ ਡਰਾਈਵਰ ਦੇ ਬੈਠਣ ਦਾ ਤਾਂ ਕੋਈ ਜਗ੍ਹਾ ਹੀ ਨਹੀਂ ਹੈਗੀ ਵਿੱਚ। ਸੋ ਡੈਫੀਨੇਟਲੀ ਉਹ ਡਰਾਈਵਰਲੈਸ ਟਰੱਕ ਹੈਗਾ ਜਿਹਦਾ ਕਿ ਇੱਕ ਬੜਾ ਡਿਫਰੈਂਟ ਜਿਹੇ ਢੰਗ ਦਾ ਉਹਨਾਂ ਨੇ ਪੇਸ਼ ਕੀਤਾ ਤੇ ਇਲੈਕਟ੍ਰੀਕਲ ਵੀ ਆ ਤੇ ਆਪਣਾ ਡਰਾਈਵਰਲੈਸ ਵੀ ਹੈਗਾ। ਸੋ ਇਹ ਜ਼ਿਆਦਾਤਰ ਜਿਹੜਾ ਆ ਉਹ ਐਪਲੀਕੇਸ਼ਨ ਜਿਹੜੀ ਆ ਉਹਦੀ ਯੂਜ਼ ਕਰਨ ਦੀ ਉਹ ਜ਼ਿਆਦਾਤਰ ਜਿਹੜੇ ਵੇਅਰ ਹਾਊਸ ਆ ਜਾਂ ਜਿਹੜੀਆਂ ਕਲੋਜ਼ ਨਿਟ ਕੰਪਨੀਆਂ ਹੈਗੀਆਂ ਇੱਕ ਏਰੀਏ ਦੇ ਵਿੱਚ ਉਹਦੇ ਵਿੱਚ ਇਹਨੂੰ ਚਲਾਉਣ ਦਾ ਜਿਹੜਾ ਉਹਨਾਂ ਨੇ ਕੰਮ ਆ ਉਹ ਫੜਿਆ ਆ। ਤੇ ਜਿਹੜੀ ਇਹ ਕੰਪਨੀ ਹੈਗੀ ਆ ਸੈਕੰਡ ਲਾਰਜੈਸਟ ਕੰਪਨੀ ਹੈਗੀ ਆ ਵਰਲਡ ਦੇ ਵਿੱਚ ਵੋਲਵੋ ਜਿਹੜੀ ਆ ਸਵੀਡਨ ਬੇਸਡ ਹੈਗੀ ਆ। ਸੋ ਜਿਹੜੀ ਕਿ ਇਹ ਜਿਨ੍ਹਾਂ ਨੇ ਅੱਗੇ ਵੀ ਜਿਹੜੇ ਹੁਣ ਇਸ ਵੇਲੇ ਆਈ ਸ਼ਿਫਟ ਟਰਾਂਸਮਿਸ਼ਨ ਹੈਗੇ ਆ ਆਟੋਮੈਟਿਕ ਟਰਾਂਸਮਿਸ਼ਨ ਆਈ ਸ਼ਿਫਟ ਉਹਦੇ ਵਿੱਚ ਵੀ ਇਹਨਾਂ ਨੇ ਕਾਫੀ ਮੱਲਾਂ ਮਾਰੀਆਂ ਆ। 90% ਪੈਨੇਟ੍ਰੇਸ਼ਨ ਹੈਗੀ ਆ ਵੋਲਵੋ ਟਰੱਕਸ ਨਾਰਥ ਅਮਰੀਕਾ ਦੀ। ਤੇ ਨਾਲ ਦੇ ਨਾਲ ਇਹਨਾਂ ਨੇ ਦੂਜੀ ਜਿਹੜੀ ਇੱਕ ਹੋਰ ਵੀ ਜਿਹੜਾ ਟੈਸਟ ਕੀਤਾ ਹੈਗਾ ਪਲਟੂਨਿੰਗ ਦਾ ਟੈਸਟ ਕੀਤਾ ਹੈਗਾ ਜਿਸ ਕਿ 3 ਟਰੱਕ ਜਿਹੜੇ ਆ ਉਹ ਲਾਈਨ ਦੇ ਵਿੱਚ ਚੱਲਦੇ ਆ ਤੇ ਜਿਹੜਾ ਪਹਿਲਾ ਟਰੱਕ ਹੈਗਾ ਉਹਦੇ ਜਿਹੜਾ ਨਾਲ ਉਹ ਅਟੈਚ ਹੁੰਦੇ ਆ ਪਿਛਲੇ 2 ਟਰੱਕ ਤੇ ਉਹਦੇ ਅਕੋਰਡਿੰਗਲੀ ਉਹ ਚੱਲਦੇ ਆ ਜਿਹੜੀ ਆ। ਤੇ ਉਹ ਜਿੱਦਾਂ ਅਗਲੇ ਟਰੱਕ ਬ੍ਰੇਕ ਮਾਰਦਾ ਆ ਤੇ ਸਾਰੇ ਟਰੱਕ ਬ੍ਰੇਕ ਮਾਰਦੇ ਆ। ਜੇ ਅਗਲਾ ਟਰੱਕ ਦੌੜਦਾ ਆ ਜ਼ਿਆਦਾ ਐਕਸੈਲ ਕਰਦਾ ਆ ਤਾਂ ਪਿਛਲੇ ਟਰੱਕ ਜਿੱਦਾਂ ਫੌਜੀ ਜਾਂਦੇ ਨੇ ਬੇਸਿਕਲੀ ਪਲਟੂਨ ਚ ਉਦਾਂ ਚੱਲਦੇ ਨੇ। ਹਾਂਜੀ ਪਲਟੂਨ ਦੇ ਵਿੱਚ ਜਾਂਦੇ ਆ ਪਰ ਇਹਦੇ ਵਿੱਚ ਹੁਣ ਇਹਨਾਂ ਨੇ ਇਹ ਜਿਹੜੀ ਸਟੱਡੀ ਜਿਹੜੀ ਆ ਇਹ ਦੱਸਦੀ ਆ ਕਿ ਜਦੋਂ ਟਰੱਕ ਇਕੱਠੇ ਏਦਾਂ ਤੁਰਦੇ ਆ ਤੇ ਜਿਹੜੀ ਏਅਰ ਆ ਜਿਹੜੀ ਅੱਗਿਓਂ ਏਅਰ ਦਾ ਜਿਹੜਾ ਪ੍ਰੈਸ਼ਰ ਹੈਗਾ ਉਹ ਅਗਲਾ ਟਰੱਕ ਜਿਹੜਾ ਆ ਉਹ ਮਤਲਬ ਕਿ ਉਹਨੂੰ ਪਰੇ ਕਰ ਦਿੰਦਾ ਹੈ ਤੇ ਪਿਛਲੇ ਟਰੱਕ ਉਸੇ ਗੈਪ ਦੇ ਵਿੱਚ ਤੁਰ ਜਾਂਦੇ। ਸੋ ਉਹਨਾਂ ਨੂੰ ਏਅਰ ਰੈਜ਼ਿਸਟੈਂਸ ਜਿਹੜੀ ਆ ਉਹ ਬਹੁਤ ਘੱਟ ਜਾਂਦੀ ਆ। ਉਹਦੇ ਨਾਲ ਉਹਨਾਂ ਦੀ ਮਾਈਲੇਜ ਜਿਹੜੀ ਆ ਉਹ ਬਹੁਤ ਜਿਹੜੀ ਆ ਵੱਧ ਆਉਂਦੀ ਆ, ਵਧੀਆ ਹੋ ਜਾਂਦੀ ਆ, ਵੱਧ ਆ ਜਾਂਦੀ ਆ। ਸੋ ਮਤਲਬ ਹਰ ਇੱਕ ਤਰੀਕੇ ਦੇ ਨਾਲ ਦੇਖੋ ਪੈਸੇ ਜਿਹੜੇ ਆ ਕੰਪਨੀਆਂ ਨੇ ਬਚਾਉਣੇ ਆ ਤੇ ਉਹ ਇਸ ਪਾਸੇ ਵੱਲ ਨੂੰ ਜਿਹੜੇ ਉਹ ਲੱਗੇ ਹੋਏ ਆ। ਤੇ ਉੱਧਰ ਹੀ ਇੱਕ ਹੋਰ ਖਬਰ ਜਿਹੜੀ ਮੈਂ ਪੜ੍ਹ ਰਿਹਾ ਸੀਗਾ ਕਹਿੰਦੇ ਵੀ ਜਿਹੜੇ ਓਕਲਾਹੋਮਾ ਸਿਟੀ ਦੇ ਵਿੱਚ ਕਹਿੰਦੇ ਆਟੋਨਮਸ ਵਹੀਕਲ ਉਹਨਾਂ ਨੂੰ ਹੁਣ ਗਰੋਸਰੀਆਂ ਲਿਆ ਕੇ ਦੇਣਗੇ। ਇੱਕ ਜਿਹੜੀ ਅਪਟਾਊਨ ਗਰੋਸਰੀ ਕਾਰਪੋਰੇਸ਼ਨ ਜਿਹੜੀ ਹੈਗੀ ਆ
ਤੇ ਇੱਕ ਸੈਨ ਫਰਾਂਸਿਸਕੋ ਬੇਸਡ ਯੂਡੈਲਵ ਕਰਕੇ ਆ, ਉਹ ਉਹਨਾਂ ਨੇ ਅਨਾਊਂਸ ਕੀਤਾ ਪਿਛਲੇ ਦਿਨਾਂ ਦੇ ਵਿੱਚ ਵੀ ਉਹ ਅਗਲੇ ਸਾਲ ਤੋਂ ਇੱਦਾਂ ਓਕਲਾਹੋਮਾ ਸਿਟੀ ਦੇ ਵਿੱਚ ਜਿਹੜੇ ਮੈਟਰੋ ਏਰੀਆ ਰੈਜ਼ੀਡੈਂਟਸ ਹੈਗੇ ਆ ਉਹ ਆਰਡਰ ਕਰਨਗੇ ਗਰੋਸਰੀਜ਼ ਜਿਹੜੀਆਂ। ਇੱਕ ਬਾਏ ਫਾਰ ਲੈਸ ਬ੍ਰਾਂਡ ਗਰੋਸਰੀ ਸਟੋਰ ਹੋਊਗਾ, ਉੱਥੋਂ ਦਾ ਜਿਹੜਾ ਸਟੋਰ ਆ ਉਹਨਾਂ ਦੇ ਨਾਲ ਪਾਰਟਨਰਸ਼ਿਪ ਕਰਨ ਜਾ ਰਹੇ ਆ ਤੇ ਗੱਡੀਆਂ ਆਪਣੇ ਆਪ ਘਰਾਂ 'ਚ ਲਿਫਾਫੇ ਬੰਨ੍ਹ ਕੇ ਤੁਹਾਨੂੰ ਜਿਹੜੀਆਂ ਆ ਉਹ ਜਿਹੜੀਆਂ ਫੜਾ ਦੇਣਗੀਆਂ। ਸੋ ਇਹ ਦੇਖੋ ਆਟੋਨੋਮਸ ਟਰੱਕਿੰਗ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਸ ਪਾਸੇ ਵੱਲ ਨੂੰ ਜਿਹੜਾ ਕੰਮ ਹੌਲੀ ਹੌਲੀ ਵੱਧ ਰਿਹਾ ਆ। ਸੋ ਚਾਹੇ ਉਹ ਟਰੱਕਿੰਗ ਵਾਲੀ ਗੱਲ ਹੋਵੇ, ਚਾਹੇ ਉਹ ਜਿਹੜੀ ਆਮ ਜਿਹੜੀ ਰੋਜ਼ਮर्रा ਦੀ ਜ਼ਿੰਦਗੀ ਵਾਲੀ ਜਿਹੜੀ ਗੱਲ ਹੋਵੇ, ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਇਹ ਜਿਹੜੀ ਆਟੋਨੋਮਸ ਟਰੱਕਿੰਗ ਬਿਲਕੁਲ ਨਠੱਲੇ ਤੇ ਇੱਕ ਹਿਸਾਬ ਦਾ ਨਿਕੰਮੇ ਵਾਲੀ ਜਿਹੜੀ ਗੱਲ ਆ ਉਹ ਬਣਾ ਦੇਣੀ ਆ ਤੇ ਘਰੇ ਹੀ ਜਿਹੜੇ ਆ ਤੁਸੀਂ ਬੈਠੇ ਰਹੋ, ਬਾਹਰ ਆਉਣ ਦੀ ਵੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈਗੀ ਹੁਣ। ਨਹੀਂ ਬਿਲਕੁਲ, ਇਹ ਜਿਹੜਾ ਆਪਣਾ ਓਕਲਾਹੋਮਾ ਸਿਟੀ ਵਾਲਾ ਜਿਹੜੀ ਨਿਊਜ਼ ਆ ਜਿਹੜੀ ਗਰੋਸਰੀਜ਼ ਵਾਲੀ ਆ, ਮੈਂ ਡੀਟੇਲ ਦੇ ਵਿੱਚ ਨਿਊਜ਼ ਪੜ੍ਹਦਾ ਸੀਗਾ ਤੇ ਉਹ ਐਕਚੁਅਲ ਦੇ ਵਿੱਚ ਕੀ ਆ ਕਿ ਇਹ ਕਸਟਮ ਬਿਲਟ ਵਹੀਕਲ ਬਣਾਉਣੇ ਉਹਨਾਂ ਨੇ, ਬਿਲਕੁਲ ਕਸਟਮ ਕਰਕੇ ਬਣਾਉਣੇ ਆ ਤੇ ਇਹਦੀ ਜਿਹੜੀ ਵੈਨ ਸ਼ੇਪ ਦੇ ਹੋਣਗੇ, ਉਹਦੇ ਵਿੱਚ ਸਾਈਡਾਂ ਤੇ ਪਿੱਛੇ ਹਰ 4 ਚੁਫੇਰੇ ਉਹਦੇ ਡਿਫਰੈਂਟ ਕੰਪਾਰਟਮੈਂਟ ਬਣੇ ਹੋਣਗੇ ਤੇ ਉਹ ਕੰਪਾਰਟਮੈਂਟ ਦੇ ਵਿੱਚ ਤੁਹਾਡੀ ਗਰੋਸਰੀ ਪਈ ਹੋਊਗੀ, ਉਹਦਾ ਤੁਹਾਨੂੰ ਫੋਨ ਦੇ ਉੱਤੇ ਨੈਚੁਰਲੀ ਤੁਹਾਡਾ ਕੋਡ ਆ ਜਾਣਾ। ਸੋ ਜਦੋਂ ਗੱਡੀ ਤੁਹਾਡੇ ਘਰ ਦੇ ਸਾਹਮਣੇ ਆਉਂਦੀ ਆ, ਤੁਸੀਂ ਉਹ ਜਿਹੜਾ ਆਪਣਾ ਹੈਗਾ ਤੁਹਾਡਾ ਕੈਬਨ ਹੈਗਾ ਉਹਦਾ ਕੋਡ ਪਾ ਕੇ ਤੇ ਉਹਦਾ ਡੋਰ ਖੁੱਲ ਜੂਗਾ, ਤੁਸੀਂ ਆਪਣੀਆਂ ਗਰੋਸਰੀਆਂ ਚੱਕ ਲਓ ਤੇ ਬਾਕੀ ਜਿਹੜੀਆਂ ਬਾਕੀ ਸਾਰੇ ਜਿਹੜੇ ਗਰੋਸਰੀਜ਼ ਆ ਉਹ ਆਪਣੇ ਆਪਣੇ ਕੰਪਾਰਟਮੈਂਟ ਦੇ ਵਿੱਚ ਸੇਫ ਪਈਆਂ ਆ ਕਿਉਂਕਿ ਉਹ ਲੌਕ ਆ। ਤੇ ਮੈਨੂੰ ਵੀ ਕਨਸੈਪਟ ਬੜਾ ਵਧੀਆ ਲੱਗਾ ਸੀ। ਇਹਦੇ ਨਾਲ ਹੀ ਆਪਣੇ ਟੈਕਸਸ ਦਾ ਵੀ ਇੱਕ ਟਾਊਨ ਹੈਗਾ, ਉਹਨਾਂ ਦੇ ਵਿੱਚ ਵੀ ਸੈਨ ਫਰਾਂਸਿਸਕੋ ਦੀ ਕੰਪਨੀ ਹੈਗੀ, ਉਹਨਾਂ ਨੇ ਆਟੋਨੋਮਸ ਵੈਨਸ ਜਿਹੜੀਆਂ ਸਵਾਰੀਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਡਾਊਨ ਟਾਊਨ ਦੇ ਵਿੱਚ ਲਿਜਾਣ ਵਾਲੀਆਂ, ਉਹ ਉਹਨਾਂ ਨੇ ਨਾਲ ਕੀਤਾ ਹੈ। ਅਰਲਿੰਗਟਨ ਟਾਊਨ ਹੈਗਾ ਡੈਲਸ ਦੇ ਲਾਗੇ, ਸੋ ਉੱਥੇ ਉਹਨਾਂ ਨੇ 3 ਵੈਨਸ ਜਿਹੜੀਆਂ ਉਹ ਦੇਣੀਆਂ ਨੈਕਸਟ ਈਅਰ ਕਿ ਵਿਦਨ ਡਾਊਨ ਟਾਊਨ ਜਿਹੜੀਆਂ ਤੁਸੀਂ ਆਪਣੀ ਐਪ ਤੇ ਤੁਸੀਂ ਰਾਈਡ ਨੂੰ ਕਾਲ ਕਰ ਲਓ ਤੇ ਉਹ ਡਰਾਈਵਰਲੈਸ ਜਿਹੜੀ ਵੈਨ ਹੈ ਤੁਹਾਡੇ ਕੋਲ ਆਉਂਦੀ ਹੈ, ਤੁਸੀਂ ਵਿੱਚ ਬਹਿੰਦੇ ਹੋ, ਜਿੱਥੇ ਜਾਣਾ ਤੁਹਾਨੂੰ ਡਾਊਨ ਟਾਊਨ ਦੇ ਵਿੱਚ ਉਹ ਛੱਡ ਦਿੰਦੇ ਆ। ਸੋ ਇਹ ਕਾਫੀ ਜਿਹੜਾ ਅਗਰੈਸਿਵਲੀ ਹਰ ਇੱਕ ਬੰਦਾ ਕਰ ਰਿਹਾ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਟੈਕਨੋਲੋਜੀ ਬਹੁਤ ਜ਼ਿਆਦਾ ਸਪੀਡ ਨਾਲ ਅੱਗੇ ਵੱਧ ਰਹੀ ਹੈ ਔਰ ਕਈ ਵਾਰੀ ਇਹ ਹੁੰਦਾ ਵੀ ਟੈਕਨੋਲੋਜੀ ਬੰਦਾ ਹੀ ਬਣਾਉਂਦਾ ਤੇ ਬੰਦੇ ਨਾਲੋਂ ਹੀ ਕਈ ਗੁਣਾ ਅੱਗੇ ਵੱਧ ਜਾਂਦੀ ਹੈ। ਉਹ ਤਾਂ ਫਿਰ ਹੈ ਹੀ ਆ। ਸੋ ਉੱਦਾਂ ਕਹਿੰਦੇ ਆ ਵੀ ਬੰਦੇ ਦਾ ਦਿਮਾਗ ਤਾਂ ਤੇਜ਼ ਬਹੁਤ ਆ, ਪਰ ਇਹ ਚੀਜ਼ਾਂ ਬਣਾਉਣ ਦੇ ਵਿੱਚ ਤਾਂ ਤੇਜ਼ ਹੈਗਾ, ਪਰ ਉਨੀਆਂ ਕੈਲਕੂਲੇਸ਼ਨ ਉਹ ਸਾਰੀਆਂ ਚੀਜ਼ਾਂ ਇੱਕੋ ਟਾਈਮ ਦੇ ਉੱਤੇ ਜਿਹੜੀਆਂ ਉਹ ਕਰ ਨਹੀਂ ਸਕਦਾ। ਇਸ ਲਈ ਆਪਣੇ ਸਰੋਗੇਟ ਜਿਹੜੇ ਆ ਮਸ਼ੀਨਾਂ ਨੂੰ ਉਹ ਜਿਹੜੇ ਬਣਾ ਰਹੇ ਨੇ। ਅਗਲੇ ਆਪਾਂ ਇੱਕ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਇੰਦਰ ਜੀ ਆਪਣੇ ਨਾਲ ਜੁੜੇ ਨੇ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਾਣਾ ਜੀ। ਹਾਂਜੀ ਹਾਂਜੀ ਪੁੱਛੋ ਜੀ, ਕੀ ਸਵਾਲ ਸੀ ਤੁਹਾਡਾ? ਮੈਂ ਆਫ 에ਅਰ ਗੱਲ ਕਰਨੀ ਸੀਗੀ। ਉਹ ਠੀਕ ਹੈ ਜੀ। ਸੋ ਬਿਲਕੁਲ, ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਹੈ ਤੇ ਟਰੱਕਿੰਗ ਇੰਡਸਟਰੀ ਦੇ ਨਾਲ ਆਪਾਂ ਹਰ ਸੈਚਰਡੇ ਨੂੰ ਜਿਹੜਾ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਆਉਂਦੇ ਆ। ਜੋ ਕੁਝ ਉਸ ਵੀਕ ਦੇ ਵਿੱਚ ਵਾਪਰਿਆ ਜਾਂ ਆਉਣ ਵਾਲੇ ਵੀਕ 'ਚ ਜੋ ਕੁਝ ਹੋਣਾ ਆ, ਤਾਂ ਕਿ ਜਿੰਨੇ ਵੀ ਆਪਣੇ ਭੈਣ ਭਰਾ ਆ ਜਾਂ ਜਿੰਨੇ ਵੀ ਆਪਣੇ ਪਰਿਵਾਰ ਆ ਇਸ ਇੰਡਸਟਰੀ 'ਤੇ ਡਿਪੈਂਡੈਂਟ ਆ, ਉਹਨਾਂ ਨੂੰ ਜਿਹੜੀਆਂ ਇੱਥੇ ਦੇ ਰੂਲਸ ਰੈਗੂਲੇਸ਼ਨ ਆ ਉਹਨਾਂ ਦੇ ਬਾਰੇ ਪੂਰੀ ਤਰ੍ਹਾਂ ਅਪਡੇਟ ਹੋ ਸਕੇ। ਸੋ ਇੱਦਾਂ ਹੀ ਜਿਹੜਾ ਇਹ ਪ੍ਰੋਗਰਾਮ ਆ ਵੱਧ ਤੋਂ ਵੱਧ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਦੇ ਨਾਲ ਸਾਂਝਾ ਕਰਿਆ ਕਰੋ, ਤਾਂ ਕਿ ਸਾਰਿਆਂ ਨੂੰ ਛੇਤੀ ਤੋਂ ਛੇਤੀ ਪਤਾ ਲੱਗ ਸਕਿਆ ਕਰੇ ਵੀ ਕੀ ਕੁਝ ਹੋ ਰਿਹਾ ਤੇ ਆਪਾਂ ਕੀ ਕੁਝ ਉਹਦੇ ਲਈ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਤੇ ਹੁਣ ਆਪਾਂ ਜਿਹੜੇ ਹਰਜੋਤ ਸਿੰਘ ਜੀ, ਰਮਨ ਜੀ, ਆਪਾਂ ਇਜਾਜ਼ਤ ਲੈਂਦੇ ਹਾਂ, ਆਪਾਂ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਤੇ ਮਿਲਾਂਗੇ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੰਨਿਕੀ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ। ਮੈਂ ਜਪ੍ਰੀਤ ਕੌਰ ਸਰੀ ਤੋਂ ਬੋਲ ਰਹੀ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅੱਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ